ਪੜ੍ਹਾਈ ਲਿਖਾਈ ਵੀ ਹੈ ਸੀ, ਦੇਸੀ ਤਰੀਕੇ ਸਨ। ਇਹ ਲਾਈਟਨਰ ਵਰਗੇ ਖੁਦ ਲਿਖਦੇ ਨੇ ਅੰਗਰੇਜ਼ ਦੇ ਆਉਣ ਤੋਂ ਪਹਿਲੇ, ਜਿਹਨੇ 1846 ਤੋਂ ਲੈ ਕੇ ਤੇ 1883 84 ਤੱਕ ਤਾਂ ਪੂਰਾ ਇੱਕ ਪੂਰੇ ਪੰਜਾਬ ਦਾ ਸਰਵੇ ਤੇ ਬੇਸਡ ਇੱਕ ਇੰਡੀਜਨਸ ਐਜੂਕੇਸ਼ਨ ਸਿਸਟਮ ਹਿਸਟਰੀ ਪੂਰੀ ਉਹ ਲਾਈਟਨਰ ਨੇ ਕਿਤਾਬ ਲਿਖੀ। ਔਰ ਜੋ ਨੇ ਦੱਸਦਾ ਕਿ ਇਹ ਤੇ 70 to 80% ਲਿਟਰੇਸੀ ਰੇਟ ਹੈ ਪੰਜਾਬ ਦਾ ਅੰਗਰੇਜ਼ ਦੇ ਆਉਣ ਤੋਂ ਪਹਿਲੇ। ਇਹ ਕਿਵੇਂ ਹੋ ਸੀ? ਠੀਕ, ਹੁਣ 8% ਵੀ ਨਹੀਂ ਹੈਗਾ। ਠੀਕ ਹੈ। ਧੱਕੇ ਨਾਲ ਹੀ ਹੈ ਬਾਕੀ ਵੀ, ਜਿਹੜਾ ਤੁਹਾਨੂੰ ਪਤਾ ਹੜੇ ਤੋਤੇ ਨੇ ਸਾਰੇ, ਉਹਦੇ ਵਿੱਚ ਕੋਈ ਨਹੀਂ। ਜਿਸ ਮੁਲਕ 'ਚ 1 ਲੱਖ ਅਖਬਾਰ ਛਪਦਾ ਹੋਵੇ ਤੇ ਆਬਾਦੀ ਹੋਵੇ 14 ਕਰੋੜ, ਲਿਟਰੇਸੀ ਕੱਢ ਲਓ। ਵੀ ਕੋਈ ਅਕਲ ਦਾ ਅੰਨਾ ਹੀ ਹੋਏਗਾ ਜਿਹੜਾ ਇਸ ਗੱਲ ਦੇ ਨਾਲ ਇਖਤਲਾਫ ਕਰਦਾ ਹੋਏਗਾ ਪੂਰੀ ਦੁਨੀਆ 'ਚ ਕਿ ਮਾਦਰੀ ਜ਼ਬਾਨ ਤੋਂ ਇਲਾਵਾ ਕੋਈ ਹੋਰ ਜ਼ਬਾਨ ਬਿਹਤਰ ਜ਼ਰੀਆ ਤਲੀਮ ਹੋ ਸਕਦੀ ਹੈ। ਉਹ ਪੂਰੀਆਂ ਕੌਮਾਂ ਇਸ ਬੋਲੀ ਦੇ ਆਪਣੀ ਬੋਲੀ 'ਚ ਪੜ੍ਹ ਕੇ ਉਹਨਾਂ ਨੇ ਤਰੱਕੀ ਕੀਤੀ ਹੈ। ਕਿਹੜੀ ਕੌਮ ਹੈ ਜਿਹਨੇ ਕਿਸੇ ਹੋਰ ਜ਼ਬਾਨ 'ਤੇ ਕੀਤੀ ਹੋਵੇ? ਸਾਡੇ ਨਾਲ ਸਾਨੂੰ ਇਹ ਮੰਗਣਾ ਪੈਂਦਾ, ਤਰਲੇ ਕਰਨੇ ਪੈਂਦੇ ਨੇ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਸਲਾਮ ਅਲੈਕੁਮ। ਮੈਂ ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਜੀ ਆਇਆਂ ਨੂੰ। ਨਾਜ਼ਰੀਨ, ਅੱਜ ਦੇ ਸਾਡੇ ਮਹਿਮਾਨ ਬੜੇ ਵਧੀਆ ਮਹਿਮਾਨ ਨੇ। ਪੰਜਾਬੀ ਸ਼ਾਇਰੀ ਦੇ ਨਾਲ ਇਹਨਾਂ ਦਾ ਤਾਲੁਕ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਵੇ ਕਿ ਮੈਨੂੰ ਤਾਰੁਫ ਕਰਵਾਉਣ ਲਈ ਸ਼ਬਦ ਜਾਂ ਅਲਫਾਜ਼ ਨਹੀਂ ਮਿਲ ਰਹੇ ਕਿ ਮੈਂ ਉਹਨਾਂ ਦੀ ਸ਼ਖਸੀਅਤ ਦਾ ਜਿਹੜਾ ਤਾਰੁਫ ਹੈ ਉਹ ਕਿੰਜ ਕਰਵਾਵਾਂ। ਬਾਜ਼ ਔਕਾਤ ਇਨਸਾਨ ਦੇ ਵੱਡੇ ਹੋਣ ਦਾ ਸਭ ਤੋਂ ਵੱਡਾ ਫਨ ਜਾਂ ਸਭ ਤੋਂ ਵੱਡੀ ਉਹਦੀ ਸ਼ਖਸੀਅਤ ਦਾ ਜਿਹੜੀ ਅਕਾਸੀ ਹੁੰਦੀ ਉਹ ਇਹੀ ਹੁੰਦੀ ਹੈ ਕਿ ਉਹਨਾਂ ਨੂੰ ਲਿਖਣ ਵਾਸਤੇ, ਇੰਟਰੋ ਲਿਖਣ ਵਾਸਤੇ ਜਾਂ ਅਲਫਾਜ਼ ਲਿਖਣ ਵਾਸਤੇ ਤੁਹਾਨੂੰ ਅਲਫਾਜ਼ ਨਾ ਮਿਲਣ। ਤੇ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਅਫਜ਼ਲ ਸਾਹਰ ਸਾਹਿਬ ਨਾਲ ਬੈਠਾ ਹਾਂ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਗੁਫ਼ਤਗੂ ਜਿਹੜੀ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤੇ ਸਾਡੇ ਦਾ ਅੱਜ ਜਿਹੜਾ ਗੁਫ਼ਤਗੂ ਦਾ ਮੌਜੂ ਹੋਏਗਾ ਉਹ ਪੰਜਾਬੀ ਸ਼ਾਇਰੀ ਤੋਂ ਇਲਾਵਾ ਪੰਜਾਬੀ ਬੋਲੀ, ਮਾਂ ਬੋਲੀ ਦਾ ਜਿਹੜਾ ਧਰੋਹ ਹੋ ਰਿਹਾ ਉਹਦੇ ਉੱਪਰ ਵੀ ਗੱਲਬਾਤ ਕਰਾਂਗੇ ਤੇ ਅਸੀਂ ਸ਼ਾਇਰਾਨਾ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਉਹ ਬਸਰ ਕਰ ਰਹੇ ਨੇ ਇਹਦੇ ਉੱਤੇ ਵੀ ਅਸੀਂ ਥੋੜ੍ਹਾ ਬਹੁਤ ਰੋਸ਼ਨੀ ਡਾਲਣ ਦੀ ਕੋਸ਼ਿਸ਼ ਕਰਾਂਗੇ। ਜੀ ਅਸਲਾਮ ਵਾਲੇਕੁਮ ਸਰ। ਅਸਲਾਮ, ਕੀ ਹਾਲ ਚਾਲ? ਵਧੀਆ, ਮਜ਼ੇ। ਸਰ, ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਆਖਿਆ ਜਾਂਦਾ ਹੈ ਕਿ ਖਿਆਲਾਤ ਦਾ ਮਜਮੂਆ ਹੈ ਸ਼ਾਇਰੀ। ਬਹੁਤ ਸਾਰੇ ਲੋਕ ਸਿਰਫ ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਬੈਕਫੁੱਟ 'ਤੇ ਚੱਲ ਜਾਂਦੇ ਨੇ ਜੀ ਖੁਦਾ ਦਾ ਸਲਾਹੀਅਤ ਹੈ, ਇਹ ਇਲਹਾਮ ਹੁੰਦਾ ਹੈ, ਇਹ ਗਿਣੇ ਚੁਣੇ ਬੰਦੇ ਨੇ, ਇਹ ਇਹਨਾਂ ਨੂੰ ਮਿਲਣਾ ਸੀ, ਅਸੀਂ ਨਹੀਂ ਕਰ ਸਕਦੇ। ਤੇ ਕਿਆ ਇਹ 'ਚ ਕਿੰਨੀ ਸਦਾਕਤ ਹੈ ਕਿ ਅਸੀਂ ਇਹਨੂੰ ਇਲਹਾਮ ਸਮਝ ਕੇ ਇਹਦੇ ਨਾਲ ਜੁੜਨ ਲਈ ਜਾਂ ਸਿੱਖਣ ਲਈ ਥੋੜ੍ਹਾ ਜਿਹਾ ਪਿੱਛੇ ਹਟ ਜਾਈਏ ਕਿ ਨਹੀਂ ਯਾਰ ਮੈਂ ਨਹੀਂ ਕਰ ਸਕਦਾ? ਤੁਹਾਡਾ ਇਹਦੇ ਬਾਰੇ 'ਚ ਕੀ ਨਜ਼ਰੀਆ ਹੈ? ਦੇਖੋ, ਇਹ ਸਿੱਖਣ ਦਾ ਅਮਲ, ਜਿਹੜੀ ਕਰਾਫਟ ਜਾਂ ਬੁਣਤਰ, ਜਿਹੜੀ ਵਜ਼ਨ ਛੰਦਾਬੰਦੀ ਅਸੀਂ ਉਹਨੂੰ ਕਹਿੰਦੇ ਹਾਂ, ਇਲਮੁਲ ਅਰੂਜ਼ ਵੀ ਕਹਿੰਦੇ ਹਾਂ, ਉਹ ਤਾਂ ਚਲੋ ਥੋੜ੍ਹੀ ਬਹੁਤੀ ਜਿਹੜੀਆਂ ਤੁਸੀਂ ਵੱਧ ਤੋਂ ਵੱਧ ਬਹਿਰਾਂ ਸਿੱਖਣੀਆਂ ਜਾਣਨੀਆਂ ਨੇ, ਉਹ ਤਾਂ ਚਲੋ ਇੱਕ ਕਲਾ ਹੈ। ਠੀਕ। ਉਹ ਇੱਕ ਉਹਦੀ ਸਿਖਲਾਈ ਪੜ੍ਹਾਈ ਹੈ। ਬਾਕੀ ਜਿਹੜੀ ਸ਼ਾਇਰੀ ਸਿੱਖਣੀ ਇਹ ਨਹੀਂ ਹੁੰਦਾ। ਅੱਛਾ। ਇਹ ਜਿਹੜੀ ਗਿਣੇ ਚੁਣੇ ਵਾਲੀ ਗੱਲ ਹੈ, ਕਿਉਂਕਿ ਜਿਹੜੀ ਗੱਲ ਤੁਹਾਨੂੰ ਉਤਰਨੀ ਹੈ ਤੁਸੀਂ ਉਹਦੇ 'ਚ ਕੀ ਉਸਤਾਦੀ ਕਰ ਲਓਗੇ? ਦੁਨੀਆ ਦੀ ਕਿਸੇ ਇੰਸਟੀਚਿਊਟ 'ਚ, ਕਿਸੇ ਅਕੈਡਮੀ 'ਚ, ਕਿਸੇ ਯੂਨੀਵਰਸਿਟੀ 'ਚ ਸ਼ਾਇਰੀ ਹਰ ਅਲੂਮ, ਸਾਰੇ ਅਲੂਮ ਸਿਖਾਏ ਜਾਂਦੇ ਨੇ। ਠੀਕ। ਕਿਧਰੇ ਸ਼ਾਇਰੀ ਨਹੀਂ ਸਿਖਾਈ ਜਾਂਦੀ। ਇੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਕਿ ਕਿਸੇ ਵੀ ਵੱਡੀ ਤੋਂ ਵੱਡੀ ਯੂਨੀਵਰਸਿਟੀ 'ਚ ਸ਼ਾਇਰੀ ਕੈਸੇ ਕਰਨੀ ਹੈ, ਇਹਦਾ ਕੋਈ ਸਬਜੈਕਟ ਨਹੀਂ ਹੈ, ਤੁਸੀਂ ਨੇ ਵੇਖਿਆ ਹੋਵੇਗਾ। ਸੋ ਇਹ ਕੁਦਰਤ ਵੱਲੋਂ ਨੋ ਡਾਊਟ ਕਿ ਚੁਣੇ ਹੋਏ ਲੋਕ ਹੁੰਦੇ ਨੇ, ਕਿਉਂਕਿ ਪੂਰੀ ਨੇਚਰ ਦੀ ਆਵਾਜ਼, ਕੁਦਰਤ ਦੀ ਆਵਾਜ਼ ਹੁੰਦੇ ਨੇ। ਤੇ ਇਹ ਇੱਕ ਐਸੀ ਕਲਾ ਨਹੀਂ ਹੈ ਕਿ ਜਿਹੜੀ ਤੁਸੀਂ ਆਪਣੇ ਤੌਰ 'ਤੇ ਬਣ ਜਾਓ। ਬਾਕੀ ਜਾਣਕਾਰੀ, ਸ਼ੇਰੀ ਸ਼ਊਰ, ਜ਼ੌਕ, ਸ਼ੌਕ ਜਾਂ ਉਸ ਦੀ ਉਪਜ, ਖਿਆਲ ਦੀ ਸਮਝ, ਉਹ ਕ੍ਰਿਟਿਕਸ ਨੂੰ, ਦੁਨੀਆ ਦੇ ਹਰ ਬੰਦੇ ਨੂੰ, ਗਾਉਣ, ਸ਼ਾਇਰੀ, ਮਿਊਜ਼ਿਕ ਨਾਲ ਪਿਆਰ ਕਰਨ ਵਾਲੇ ਨੂੰ, ਉਹ ਬਹੁਤ ਜ਼ਿਆਦਾ ਹੁੰਦੀ ਹੈ, ਸਮਝ ਹੁੰਦੀ ਹੈ। ਪਰ ਸ਼ਾਇਰੀ ਜਿਹੜੀ ਹੈ ਨਾ, ਉਹਦਾ ਜਿਹੜਾ ਉਤਾਰ ਦਾ ਮਾਮਲਾ ਹੈ, ਖਿਆਲ ਦਾ ਮਾਮਲਾ ਹੈ, ਉਸ ਦੀ ਜੜਤਕਾਰੀ ਦਾ ਮਾਮਲਾ ਹੈ, ਉਹ ਚੁਣੇ ਹੋਏ ਸ਼ਾਇਰਾਂ ਨਾਲ ਹੀ ਜੁੜੀ ਹੋਈ ਗੱਲ ਹੈ। ਜੋੜ ਤੋੜ ਤੇ ਹਰ ਕੋਈ ਕਰ ਲਏਗਾ,
ਉਹਦੇ 'ਚ ਕੋਈ ਇਸ਼ੂ ਨਹੀਂ। ਤੇ ਇਹ ਵਿਰਲੇ ਹੁੰਦੇ ਨੇ ਸ਼ਾਇਰ। ਤੇ ਫਿਰ ਵਿਰਲਿਆਂ 'ਚ ਵਿਰਲੇ ਦੇ ਉੱਤੇ ਇੱਕ ਮੇਰਾ ਇੱਕ ਸ਼ੇਰ ਹੈ ਆਹਾ ਕਿ ਅੱਖਰ ਅੱਖਰ ਜੋੜਦੇ ਗੱਲ ਸੇ ਗੱਲ ਬਣਾ, ਆਹ, ਅੱਖਰ ਅੱਖਰ ਜੋੜਦੇ ਗੱਲ ਸੇ ਗੱਲ ਬਣਾ, ਵਿਰਲੇ ਸ਼ਾਇਰ ਹੋਣ ਦੇ ਜਿਨ ਕਾ ਸੁਖਨ ਖੁਦਾ। ਆਹਾ ਆਹ, ਸੋ ਜਿਨ੍ਹਾਂ ਦੇ ਸੁਖਨ 'ਚ ਖੁਦਾ ਬੋਲਦਾ ਹੈ, ਕੁਦਰਤ ਬੋਲਦੀ ਹੈ, ਫਿਤਰਤ ਬੋਲਦੀ ਹੈ, ਜ਼ਿੰਦਗੀ ਬੋਲਦੀ ਹੈ, ਮਤਲਬ ਹਸਤੀ ਬੋਲਦੀ ਹੈ, ਜਿਨ੍ਹਾਂ ਦੇ ਸੁਖਨ 'ਚ ਸੱਚ ਦੀ ਇੱਕ ਲੋ ਹੈ, ਖੁਸ਼ਬੂ ਹੈ, ਉਹ ਹੋਰ ਹੀ ਵਿਰਲੇ ਹੁੰਦੇ ਨੇ ਬਹੁਤ। ਤੇ ਇਹ ਕਿਸੇ ਕਿਸੇ ਤੇ ਸੱਚ ਵੀ ਔਰ ਮੁਹੱਬਤ ਵੀ ਆਪਣਾ ਭੇਤ ਖੋਲ੍ਹਦੀ ਹੈ। ਤੇ ਸ਼ਾਇਰਾਂ 'ਚ ਵੀ ਉਹ ਕੋਈ ਹੁੰਦਾ। ਤੇ ਮੈਨੂੰ ਤੇ ਨਹੀਂ ਪਤਾ ਕਿ ਮੈਂ ਕਿੰਨਾ ਕਾ ਉਹ ਮੇਰਾ ਸੁਖਨ ਕੋਈ ਸੁਣ ਕੇ ਪੜ੍ਹ ਕੇ ਨਤਾਰਾ ਕਰ ਸਕਦਾ ਹਾਂ। ਅੱਛਾ ਸਰ, ਮੈਂ ਬੜਾ ਸੋਚਿਆ ਕਿ ਮੈਂ ਇਹ ਸਵਾਲ ਤੁਹਾਨੂੰ ਕਰਾਂ ਜਾਂ ਨਾ ਕਰਾਂ, ਲੇਕਿਨ ਇਸ ਨਤੀਜੇ ਤੇ ਪਹੁੰਚਿਆ ਕਿ ਕਰਾਂ ਕਰ ਲੈਣਾ ਚਾਹੀਦਾ। ਇਹ ਬਹੁਤ ਅੱਛਾ, ਤੁਸੀਂ ਪਹੁੰਚੇ ਹੋਏ ਬੰਦੇ ਲੱਗਦੇ। ਸਰ ਇੰਝ ਹੈ ਕਿ ਲਿਖਣ ਵਾਲਾ, ਫਿਕਰ ਕਰਨ ਵਾਲਾ, ਜਿਹਦੇ ਉੱਪਰ ਚੀਜ਼ਾਂ ਉਤਰ ਰਹੀਆਂ ਨੇ, ਉਹ ਕਿਸੇ ਹੋਰ ਹੀ ਦੁਨੀਆ ਦਾ ਹੈ, ਉਹ ਹੋਰ ਹੀ ਨਜ਼ਰੀਏ ਨਾਲ ਸੋਚਦਾ ਹੈ, ਉਹ ਹੋਰ ਹੀ ਨਜ਼ਰੀਏ ਨਾਲ ਵੇਖਦਾ ਹੈ। ਲੇਕਿਨ ਬੜਾ ਅਫਸੋਸ ਹੁੰਦਾ ਹੈ ਕਿ ਜਦੋਂ ਲਿਖਣ ਵਾਲਿਆਂ ਦੇ ਅੰਦਰ ਹੀ ਧੜੇਬਾਜ਼ੀ ਹੋਵੇ, ਲਿਖਣ ਵਾਲਿਆਂ ਦੇ ਅੰਦਰ ਇਖਤਲਾਫਾਤ ਹੋਣ ਕਿ ਮੈਂ ਵੱਡਾ ਵਾਂ ਜਾਂ ਇਹ ਅਲੱਗ ਸ਼ਾਇਰਾਂ ਦਾ ਗਰੁੱਪ ਆ, ਇਹ ਫਲਾਣੇ ਦਾ ਗਰੁੱਪ ਹੈ, ਇਹ ਇਹਦਾ ਗਰੁੱਪ ਹੈ, ਕਿਉਂ ਸਾਰੇ ਨੇ? ਦੇਖੋ ਵੰਡੀਆਂ, ਫਰਕ, ਵਖਰੇਵੇਂ ਹਰ ਕਿਸੇ 'ਚ ਨੇ। ਠੀਕ ਹੈ। ਕੁਦਰਤ ਨੇ ਕੋਈ ਵੀ ਕਿਸੇ ਵਰਗਾ ਨਹੀਂ ਬਣਾਇਆ ਹੋਇਆ। ਜੈਸੇ ਕਿ ਰੱਬ ਵਰਗਾ ਕੋਈ ਦੂਜਾ ਨਹੀਂ ਹੈਗਾ, ਤੇਰੇ ਜਾਂ ਮੇਰੇ ਵਰਗਾ ਵੀ ਦੂਜਾ ਕੋਈ ਨਹੀਂ ਹੈਗਾ। ਤੇ ਸਾਰਿਆਂ ਨੂੰ ਆਪਣੀ ਆਪਣੀ ਮੈਂ ਦਾ ਰੌਲਾ ਹੀ ਰਹਿੰਦਾ ਹੈ। ਠੀਕ। ਵਿਰਲੇ ਹੁੰਦੇ ਨੇ ਜਿਹੜੇ ਮੁਕਤ ਹੋ ਜਾਂਦੇ ਨੇ। ਤੇ ਬਾਕੀ ਜਿਹੜੇ ਰਾਈਟਰਸ ਹੁੰਦੇ ਨੇ ਜਾਂ ਸ਼ਾਇਰ ਹੁੰਦੇ ਨੇ, ਇਹਨਾਂ ਦੇ ਕੋਈ ਗਿਲਡ ਜਾਂ ਆਰਗੇਨਾਈਜੇਸ਼ਨ ਜਾਂ ਇਹ ਨਹੀਂ ਹੋਣੇ ਚਾਹੀਦੇ। ਠੀਕ ਹੈ, ਸਹੀ। ਇਹ ਤੇ ਜ਼ਿੰਦਗੀ ਦੇ, ਧਰਤੀ ਦੇ, ਜੀਵਨ ਦੇ ਕਹਿੰਦੇ ਸਨ ਆਫ ਸੋਲ ਐਂਡ ਸਾਇਲ ਹੁੰਦੇ ਨੇ। ਇਹਨਾਂ ਦਾ ਇਹਨਾਂ ਦਾ ਲਿਖ ਕੇ ਹੀ ਜਿਹੜਾ ਆਨੰਦ, ਸੁੱਖ ਔਰ ਖੁਸ਼ੀ ਹੈ, ਉਹ ਲਿਖਣ ਦੇ ਵਿੱਚ ਹੀ ਉਹਨਾਂ ਨੂੰ ਮਿਲ ਜਾਂਦੀ ਹੈ। ਉਸ ਤੋਂ ਬਾਅਦ ਕੀ ਨਾਵੇਂ ਦੀ ਤੇ ਗ੍ਰੇਡ ਦੀ ਤੇ ਚੌਧਰ ਦੀ ਤੇ ਮੈਂ ਦੀ ਤੇ ਉਹਦੇ ਜਿਹੜੇ ਮੁਜ਼ਾਹਰੇ ਕਰਨਾ, ਉਹ ਐਵੇਂ ਅਸਲ 'ਚ ਦੁਨੀਆ ਕਿਉਂਕਿ ਵਾਰੇ ਦੀ ਖੇਡਦੇ ਨੇ ਲੋਕ, ਲੋਕਾਂ ਨੂੰ ਜਿੱਤਣ ਦੀ ਪਈ ਹੋਈ ਹੈ। ਠੀਕ ਹੈ ਨਾ। ਤੇ ਚੰਗਾ ਜਿਹੜਾ ਸੱਚਾ ਸ਼ਾਇਰ ਹੁੰਦਾ ਉਹ ਤੇ ਹਾਰਿਆ ਹੁੰਦਾ ਹੈ। ਹਾਂ। ਇਸ ਲਈ ਕੋਈ ਮੈਨੂੰ ਇੰਨਾ ਚੰਗਾ ਨਹੀਂ ਲੱਗਦਾ ਕਦੇ ਵੀ ਇਹ ਸ਼ਾਇਰਾਂ ਦੀਆਂ ਜਿਹੜੀਆਂ ਤਨਜ਼ੀਮਬਾਜ਼ੀਆਂ ਨੇ ਜਾਂ ਮੁਕਾਮ ਮੁਰਾਤਬੇ ਦੀ ਗੱਲ ਕਰ। ਤੁਹਾਡਾ ਸੁਖਨ ਉਹ ਤੁਹਾਨੂੰ ਨਿਤਾਰ ਦਿੰਦਾ, ਤੁਹਾਨੂੰ ਦੱਸ ਦਿੰਦਾ, ਔਰ ਉਹਦੇ ਵਿੱਚ ਸਾਰੀ ਖੁਸ਼ੀ ਹੁੰਦੀ ਹੈ। ਤੇ ਬਾਕੀ ਇਹ ਵੇ ਕਿ ਤੁਸੀਂ ਜ਼ਿੰਦਗੀ ਦੇ ਹੱਕ ਦੀ, ਪੱਖ ਦੀ, ਭਲੇ ਦੀ, ਖੈਰ ਦੀ, ਸੁੱਖ ਦੀ, ਆਜ਼ਾਦੀ ਦੀ, ਤਰੱਕੀ ਦੀ, ਆਗਾਹੀ ਦੀ, ਖੁਦਾਈ ਦੀ ਗੱਲ ਕਰਦੇ ਹੋ ਸ਼ਾਇਰੀ 'ਚ। ਬੇਸਿਕਲੀ ਤਾਂ ਤੁਸੀਂ ਆਪਣਾ ਹੀ ਰਾਂਝਾ ਰਾਜ਼ੀ ਕਰਦੇ, ਪਰ ਰਾਂਝਾ ਜਾਗਿਆ ਹੋਵੇ ਤੇ ਫਿਰ ਉਹਦੇ ਵਿੱਚ ਗੱਲ ਜਾਗ ਵਾਲੀ ਹੋਵੇ, ਉਹਦੇ 'ਚ ਮਹਿਕ ਆਉਂਦੀ ਹੋਵੇ ਤੇ ਸਾਰਿਆਂ ਨੂੰ ਆਪਣੀ ਲੱਗਦੀ ਹੋਵੇ, ਤਾਂ ਉਹ ਸਮਝੋ ਕਿ ਫਿਰ ਉਹ ਆਪਣੀ ਉਹ ਕੁਦਰਤ ਵੱਲੋਂ ਜਿਹੜੀ ਉਹਨੂੰ ਗੁਣ ਦਿੱਤਾ ਗਿਆ ਉਹ ਡਿਊਟੀ ਉਹ ਪੂਰੀ ਕਰ ਰਿਹਾ। ਸਰ, ਮਖਸੂਸ ਨਾਮ ਦੇ ਨਾਲ ਕਿਸੇ ਨੂੰ ਜੋੜ ਦੇਣਾ, ਤੇ ਤੁਸੀਂ ਨਹੀਂ ਸਮਝਦੇ ਕਿ ਉਹਦੀ ਬੜੋਤਰੀ ਜਿਹੜੀ ਹੈਗੀ ਹੈ, ਜਿਹੜਾ ਉਹਦਾ ਵਧਾ ਹੈਗਾ ਵਾ, ਉਹਦੇ ਉੱਤੇ ਅਸੀਂ ਕੋਈ ਬੰਨ ਲਾ ਦਿੰਦੇ, ਜਿੱਦਾਂ ਅਸੀਂ ਕਹੀਏ ਕਿ ਦੁੱਲੇ ਭੱਟੀ ਨੂੰ ਰੋਬਨ ਹੁੱਡ ਕਹਿ ਕੇ ਤੇ ਉਹਦੀ ਐਡੀ ਵੱਡੀ ਸ਼ਖਸੀਅਤ ਨੂੰ ਇੱਕ ਜਗ੍ਹਾ ਤੇ ਬ੍ਰੇਕ ਲਾ ਦਿੱਤੀ। ਠੀਕ ਹੈ। ਨਹੀਂ, ਇਹਦੇ ਨਾਲ ਬ੍ਰੇਕ ਬਰੂਕ ਕੋਈ ਨਹੀਂ ਲੱਗਦਾ। ਤੇ ਉਹਨੂੰ ਇੰਜ ਹੁੰਦੇ ਨੇ ਕਿ ਅਸੀਂ ਮਿਸਾਲਾਂ ਲੱਭਦੇ ਨੇ ਪਿੱਛੋਂ। ਅੱਛਾ। ਲੋਕ
ਕੌਣ ਕਿਹਦੇ ਵਰਗਾ ਹੈ, ਜਿਵੇਂ ਅਸੀਂ ਨਾਂ ਰੱਖ ਦਿੰਦੇ ਹਾਂ, ਮੇਰਾ ਸ਼ੇਰ ਪੁੱਤਰ ਹੈ, ਕੋਈ ਸਿਫਤਾਂ ਸੁਫਤਾਂ ਜਿਵੇਂ ਪਿਛਲੇ ਲੋਕਾਂ ਦੀਆਂ, ਜਾਂ ਉਹਨਾਂ ਦੇ ਕੋਈ ਝਲਕ ਜੀ ਨਜ਼ਰ, ਉਹਨਾਂ ਦੇ ਕੰਮ ਇੱਕ ਜਿਹੇ ਹੁੰਦੇ ਨੇ, ਠੀਕ, ਉਹ ਫਿਰ ਕਬੀਲ ਬਣ ਜਾਂਦੇ ਨੇ, ਹਾਂ ਇੰਝ ਇੱਕ ਕੈਟਾਗਰੀਜ਼ ਹੋ ਜਾਂਦੀਆਂ ਨੇ ਕਿ ਉਹ ਫਲਾਣੇ ਵਰਗਾ ਹੀ, ਹਾਂ। ਠੀਕ ਹੈ ਨਾ, ਜਿਵੇਂ ਉਹ ਫਲਾਣਾ ਬਾਦਸ਼ਾਹ ਹੋਇਆ ਇੰਝ ਦਾ ਇੱਕ ਇਹ ਵੀ ਹੋਇਆ। ਤੁਹਾਨੂੰ ਪਾਕਿਸਤਾਨੀ ਸ਼ਿਵ ਕੁਮਾਰ ਬਟਾਲਵੀ ਜਿਹੜਾ ਹੈਗਾ ਉਹ ਕਿਹਾ ਜਾਂਦਾ ਕਿਹਾ ਜਾਂਦਾ ਹੈ। ਠੀਕ ਹੈ, ਮੈਂ ਇਸ ਹਵਾਲੇ ਨਾਲ ਗੱਲ ਕਰਨਾ ਚਾਹ ਰਿਹਾ ਸੀ। ਇਹ ਵੀ ਹੁੰਦਾ ਹੈ ਕਿ ਵੀ ਤੁਸੀਂ ਜਿਸਲੇ ਕਹਿਣ ਦੇ ਨਾਲ, ਉਹ ਪੰਜਾਬੀ ਚ ਕਹਿੰਦੇ ਨੇ ਗੁੜ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੁੰਦਾ, ਹਾਂ ਹਾਂ, ਕਹਿਣ ਨਾਲ ਵੀ ਕੋਈ ਫਰਕ ਨਹੀਂ ਪੈਂਦਾ। ਅੱਛਾ, ਕਿਧਰੇ ਸ਼ੁਰੂ ਦੀ ਇੱਕ ਅੱਧੀ ਨਜ਼ਮ ਚ ਕਿਸੇ ਨੂੰ ਸ਼ਾਇਦ ਕੋਈ ਇਸ ਤਰ੍ਹਾਂ ਦਾ ਕੋਈ ਝਲਕ ਪਈ ਹੋਵੇ, ਜਦੋਂ ਜਿਹਦੀ ਬੁਨਿਆਦ ਤੇ ਮੈਨੂੰ ਕਿਹਾ ਗਿਆ। ਇੰਡੀਅਨ ਅਖਬਾਰਾਂ 'ਚ ਬੜੇ ਬੜੇ ਅਹਿਮ ਲੋਕਾਂ ਨੇ ਵੀ ਲਿਖਿਆ, ਤੇ ਇੱਧਰ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਰੌਲਾ ਹੋਇਆ ਹੈ। ਪਰ ਮੈਂ ਸਮਝਦਾ ਕਿ ਸ਼ਿਵ ਬੜੀ ਵੱਡਾ ਸ਼ਾਇਰ ਸੀ, ਕਲਾਸਿਕਸ ਤੋਂ ਬਾਅਦ ਸਾਡੇ ਸੀ, ਬਲਕਿ ਉਹ ਵੀ ਆਪ ਕਲਾਸਿਕ ਬਣ ਗਿਆ। ਤੇ ਉਹਦਾ ਆਪਣਾ ਇੱਕ ਤਿਲਿਸਮ ਹੈ, ਆਪਣਾ ਇੱਕ ਰੰਗ ਹੈ, ਆਪਣਾ ਆਪਣਾ ਇੱਕ ਕਹਿ ਲਓ ਕਿ ਇੱਕ ਵੱਡੀ ਉਪਜ ਦਾ ਸ਼ਾਇਰ ਹੈ। ਮੇਰਾ ਜੋ ਆਹਾ ਸੋ ਆਹਾ ਜੋ ਮੈਂ ਹੈ, ਮੈਂ ਅਫਜ਼ਲ ਸਾਹਿਰ ਹੀ ਹੋਣਾ ਚੰਗਾ ਲੱਗਦਾ ਹੈ। ਔਰ ਮੈਨੂੰ ਜਿਸ ਲਈ ਕਹਿਣਾ ਸ਼ੁਰੂ ਕੀਤਾ ਗਿਆ, ਉਸ ਵੇਲੇ ਤੱਕ ਮੈਂ ਸ਼ਿਵ ਪੜ੍ਹਿਆ ਨਹੀਂ ਸੀ। ਅੱਛਾ, ਮੈਨੂੰ ਪਤਾ ਹੀ ਨਹੀਂ ਸੀ ਸ਼ਿਵ। ਵਾਹ, ਮੇਰੇ ਤੇ ਅਸਰ ਸਨ ਸ਼ਾਹ ਹੁਸੈਨ ਔਰ ਫੋਕ ਦੇ, ਵਾਹ ਜੀ, ਮਾਦੁਲਾਲ ਹੁਸੈਨ ਦੇ, ਹੋਰ ਇੱਥੇ ਦੇ ਸ਼ਾਰਬ ਸਾਹਿਬ ਦੀ ਸ਼ਾਇਰੀ, ਗੁਲਾਮ ਹੁਸੈਨ ਸਾਜਦ ਹੋਰਾਂ ਦੀ ਕੋਈ ਕਿਤਾਬ ਮੈਂ ਪੜ੍ਹੀ ਸੀ, ਨਜਮ ਹੁਸੈਨ ਸੈਯਦ ਹੋਰਾਂ ਦੀ ਕੋਈ ਪੁਰਾਣੀਆਂ ਪਹਿਲੀਆਂ ਕਿਤਾਬਾਂ ਪੜ੍ਹੀ, ਫਿਰ ਅਲੀ ਅਰਸ਼ਦ ਮੀਰ ਹੋਰਾਂ ਦੀਆਂ ਕਿਤਾਬਾਂ। ਸੋ ਉਹ ਲੋਕ ਸਨ ਜਿਨ੍ਹਾਂ ਦੇ ਇੰਸਪੀਰੇਸ਼ਨ ਸਨ। ਤੇ ਉਸ ਵੇਲੇ ਤੱਕ ਤੇ ਇੱਧਰ ਸ਼ਿਵ ਛਪਿਆ ਵੀ ਨਹੀਂ ਸੀ ਪਾਕਿਸਤਾਨ 'ਚ। ਹਾਂ, ਇੱਕ ਕਿਤਾਬ ਸ਼ਰੀਨ ਦੇ ਫੁੱਲ ਮਾੜੀ ਛਪੀ ਸੀ, ਉਹ ਵੀ ਛੋਟੀ ਜਿਹੀ ਚੋਣ। ਉਸ ਤੋਂ ਬਾਅਦ ਫਿਰ ਕੁਲੀਆਤ, ਫਿਰ ਅਸੀਂ ਛਾਪਿਆ, ਉਹਦੇ ਮੈਨੇ ਮਤਲਬ ਪਾ ਕੇ, ਔਰ ਅੰਮ੍ਰਿਤਾ ਪ੍ਰੀਤਮ ਦਾ ਫਿਰ ਸਾਰਾ ਕਲਾਮ ਸ਼ਾਇਰੀ ਛਾਪੀ। ਸੋ ਉਹ ਫਿਰ ਬਾਅਦ ਵਿੱਚ ਪੜ੍ਹਿਆ, ਮੈਨੂੰ ਤੇ ਨਹੀਂ ਲੱਗਾ। ਮਤਲਬ ਹੁੰਦਾ ਨਾ ਕਿ ਕਿਧਰੇ ਕਿ ਇਹ ਆ ਗਈ, ਉਹਦਾ ਕੋਈ ਨਿਜ਼ਾਮ ਆ ਗਿਆ, ਉਹਦਾ ਕੋਈ ਡਿਕਸ਼ਨ ਆ ਗਈ, ਕੋਈ ਰੰਗਤ ਆ ਗਈ, ਨਹੀਂ। ਇਹ ਲੋਕਾਂ ਨੂੰ ਕੋਈ ਗੱਲ ਦਾ ਵਡਿਆਣ ਦੇ ਆਨੇ ਬਹਾਨੇ ਚਾਹੀਦੇ ਹੁੰਦੇ ਨੇ, ਉਹ ਪਏ ਹੁੰਦੇ ਨੇ, ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਮੈਨੂੰ ਲੱਗਦਾ ਕਿ ਕਦੀ ਕਦੀ ਤੁਹਾਨੂੰ ਇਹ ਵੀ ਲੱਗਦਾ ਕਿ ਚਲੋ ਜੀ ਇਹ ਇੰਝ ਹੀ ਰਾਜ਼ੀ ਨੇ, ਪਏ ਹੋ, ਇਹਦੇ ਨਾਲ ਕੋਈ ਫਰਕ ਨਹੀਂ ਹੈ। ਸ਼ਿਵ ਦਾ ਇੱਕ ਆਪਣਾ ਰੰਗ ਹੈ। ਉਸ ਤੋਂ ਬਾਅਦ ਮੈਂ ਅਗਲੇ ਵੇਲੇ ਦਾ ਸ਼ਾਇਰ ਹਾਂ, ਉਹਨਾਂ ਤੋਂ ਅਗਲੇ ਵੇਲੇ ਦਾ ਸ਼ਾਇਰ, ਜਿਹਦੇ ਵਿੱਚ ਹੋਰ ਤਰ੍ਹਾਂ ਦੇ ਸਮਾਜ ਔਰ ਤਰੱਕੀਆਂ ਔਰ ਫਲਸਫੇ ਔਰ ਨਜ਼ਰੀਏ ਔਰ ਮੂਵਮੈਂਟਸ, ਔਰ ਉਸ ਦੇ ਨਾਲ ਹੋਰ ਜਿਹੜੀ ਸੋਸ਼ਲ ਔਰ ਡਿਵੈਲਪਮੈਂਟ ਜਿਹੜੀ ਹੋਈ, ਜਿਹਨੂੰ ਮੈਂ ਲਿਵ ਕੀਤਾ, ਜਿਹਨੂੰ ਮੈਂ ਐਕਸਪੀਰੀਅੰਸ ਕੀਤਾ, ਉਹ ਆਏ। ਬਾਕੀ ਅਸੀਂ ਸਾਰਿਆਂ ਕੋਲੋਂ ਸਿੱਖ ਰਹੇ ਹੁੰਦੇ। ਕਲਾਸਿਕ ਪੜ੍ਹਦੇ ਹਾਂ, ਜਦੋਂ ਬੁੱਲੇ ਸ਼ਾਹ ਪੜ੍ਹਾਂਗੇ, ਉਹਨੂੰ ਛੱਡ ਦਿਆਂਗੇ ਤੇ ਇੰਝ ਜਿਵੇਂ ਕਿਤਾਬ ਛੱਡ ਦਿਓ ਤੇ ਤਿਤਲੀ ਜਿਵੇਂ ਛੱਡ ਦਿਓ ਤੇ ਉਹਦੇ ਪੋਰਾਂ ਤੇ ਰੰਗ ਰਹਿ ਜਾਂਦੇ ਨੇ, ਇੰਝ ਤੁਹਾਡੇ ਤੇ ਵਾਰਿਸ ਸ਼ਾਹ ਦਾ ਵੀ ਰਹਿ ਜਾਏਗਾ, ਇੰਝ ਤੁਹਾਡੇ ਤੇ ਬੁੱਲੇ ਸ਼ਾਹ ਦਾ ਵੀ ਰਹਿ ਜਾਏਗਾ, ਇੰਝ ਨਾਨਕ ਸਰਕਾਰ ਦਾ ਵੀ ਰਹਿ ਜਾਏਗਾ, ਇੰਝ ਦੂਸਰੇ ਜਿਹਨੇ ਜੋ ਤੁਸੀਂ ਪੜ੍ਹਦੇ ਹੋ, ਕਿਸੇ ਬੰਦੇ ਨੂੰ ਤੁਸੀਂ ਮਿਲਦੇ ਹੋ, ਉਹਦੇ ਅਸਰ ਪੈਂਦੇ ਨੇ। ਸੋ ਅਸੀਂ ਇੱਕ ਇੰਟਰਸ਼ੇਅਰਿੰਗ ਹੈ, ਲੈ ਰਹੇ ਹੁੰਦੇ ਹਾਂ, ਲੇਕਿਨ ਵਿੱਚੋਂ ਤੁਹਾਡੀ ਆਪਣੀ ਰੰਗ ਵੀ, ਆਪਣਾ ਰੂਹ ਵੀ ਬੋਲਦਾ ਹੈ। ਉਹਦੇ ਅੰਦਰ ਕੋਈ ਜਾਨ, ਸਕਤ, ਬਲ, ਕੋ ਵਫੂਰ, ਕੋ ਨੂਰ ਹੋਵੇ ਤੇ ਉਹ ਵੀ ਆ ਜਾਵੇ। ਸਰ, ਸ਼ਾਇਰੀ ਦੇ ਹਵਾਲੇ ਨਾਲ ਮੈਂ ਥੋੜੀ ਜਿਹੀ ਗੱਲ ਹੋਰ ਕਰਾਂਗਾ, ਫਿਰ ਅਸੀਂ ਪੰਜਾਬੀ ਮਾਂ ਬੋਲੀ ਵੱਲ ਆਵਾਂਗੇ। ਸ਼ਾਇਰ ਨੂੰ ਇੱਕ ਅਸੀਂ ਇਮੇਜਿਨ ਕਰ ਲਿਆ ਸੀ, ਅਸੀਂ ਉਹਨੂੰ ਤਲਮੀਹ ਦੇ ਦਿੱਤੀ ਸੀ ਇਸ ਚੀਜ਼ ਦੇ ਨਾਲ ਕਿ ਉਹਦੇ ਬਾਲ ਬਿਖਰੇ ਹੋਏ ਨੇ, ਉਹਨੇ ਆਸ਼ਕੀ ਦੇ ਵਿੱਚ, ਵਸਾਲ ਦੇ ਵਿੱਚ, ਇਸ ਤਰ੍ਹਾਂ ਦੀ ਚੀਜ਼ਾਂ ਨਾਲ ਅਸੀਂ ਉਹਨੂੰ ਜੋੜ ਦਿੱਤਾ। ਉਹਦੀਆਂ 2-3 ਮਿਸਾਲਾਂ ਵੀ ਮੇਰੇ ਕੋਲ ਹੈਗੀਆਂ ਨੇ ਕਿ ਅਲੀ ਜ਼ੁਲਫੀ ਸਾਹਿਬ ਪੰਜਾਬੀ ਦੇ ਮਜ਼ਾਹੀਆ ਸ਼ਾਇਰ ਸੀ, ਉਹਨਾਂ ਦਾ ਮੈਂ ਇੰਟਰਵਿਊ ਕਰਨ ਗਿਆ। ਹਾਂਜੀ, ਉਹਨਾਂ ਨੂੰ ਮੈਂ ਇੰਟਰਵਿਊ ਕਰਨ ਗਿਆ ਤੇ ਉਹਨਾਂ ਨੂੰ ਫਾਲਜ ਦਾ ਜਦੋਂ ਅਟੈਕ ਹੋਇਆ, ਮੈਂ ਇੰਟਰਵਿਊ ਕਰਨ ਗਿਆ ਤੇ
ਉਹ ਮੈਨੂੰ ਬੜਾ ਦੁੱਖ ਹੋਇਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਮੇਰੀ ਜ਼ੁਬਾਨ ਸਹੀ ਸੀ ਉਦੋਂ ਸਾਰੇ ਵਾਹ ਕਰਦੇ ਸੀ, ਹੁਣ ਮੈਨੂੰ ਕੋ ਬੋਲਿਆ ਨਹੀਂ ਜਾਂਦਾ ਤੇ ਹੁਣ ਕੋਈ ਮੈਨੂੰ ਪੁੱਛਦਾ ਵੀ ਨਹੀਂ ਹੈਗਾ। ਇਸੇ ਤਰੀਕੇ ਨਾਲ ਬਾਬਾ ਅਬੀਰ ਅੱਬੂ ਜ਼ਰੀ ਦੇ ਸ਼ਾਗਿਰਦ ਜੁਗਨੂ ਅਬੀਰ ਅੱਬੂ ਜ਼ਰੀ ਦਾ, ਉਹਨਾਂ ਦਾ ਇੰਟਰਵਿਊ ਕਰਨ ਗਿਆ ਤੇ ਉਹ ਵੀ 92-93 ਸਾਲ ਏਜ ਘਰ ਦੇ ਵਿੱਚ ਸ਼ੈਂਪੂ ਵੇਚਣ ਦੇ ਨੇ, ਜਦਕਿ ਤੁਸੀਂ ਜਾਂ ਖਲੀਲੁਰ ਰਹਿਮਾਨ ਕਮਰ ਹੋ ਗਏ ਜਾਂ ਇਸ ਤਰ੍ਹਾਂ ਦੇ ਜਿਹੜੇ ਲਿਖਾਰੀ ਮੈਂ ਗੱਲ ਕਰਨ ਲੱਗਾ ਕਿ ਉਹਨਾਂ ਨੇ ਇਹ ਜ਼ਮਾਨੇ ਦੀ ਜਿੱਦਤ ਨਾਲ ਚੱਲੇ, ਉਹਨਾਂ ਨੇ ਦੇਖਿਆ ਕਿ ਜ਼ਮਾਨੇ ਨੂੰ ਕੀ ਚਾਹੀਦਾ ਹੈਗਾ, ਉਹਨਾਂ ਨੇ ਫਿਰ ਉਸ ਇਨਵਾਇਰਨਮੈਂਟ ਨੂੰ, ਮੈਂ ਸਮਝਦਾ ਕਿ ਉਸ ਇਨਵਾਇਰਨਮੈਂਟ ਨੂੰ ਤੋੜਿਆ ਕਿ ਉਹ ਨਹੀਂ, ਉਹ ਜਨਾਬ ਆਪਣੇ ਆਪ ਨੂੰ ਇੰਨਾ ਵੀ ਥੱਲੇ ਨਹੀਂ ਲੈਟ ਡਾਊਨ ਕਰਨਾ ਕਿ ਬਈ ਮੈਂ ਇੱਦਾਂ ਹੀ ਹਾਂ ਤੇ ਮੈਂ ਲਿਖੀ ਜਾਓ ਤੇ ਇਸ ਤਰ੍ਹਾਂ ਲਈ ਜਾਓ ਤੇ ਇਸ ਤਰ੍ਹਾਂ ਕਰੀ ਜਾਓ। ਲੇਕਿਨ ਤੁਸੀਂ ਨਾ ਸਿਰਫ ਲਿਖਿਆ ਬਲਕਿ ਉਹਨੂੰ ਨਜ਼ਰ ਵੀ ਆ ਰਿਹਾ ਕਿ ਤੁਸੀਂ ਆਪਣਾ ਲਿਵਿੰਗ ਸਟੈਂਡਰਡ ਵੀ ਬਿਹਤਰ ਕੀਤਾ ਹੈਗਾ। ਤੇ ਇਹ ਕਿੰਨਾ ਚਿਰ ਰਹੇਗਾ ਇਸ ਤਰ੍ਹਾਂ ਕਿ ਮਤਲਬ ਕਿ ਸ਼ਾਇਰ ਜਿਹੜਾ ਹੈਗਾ ਉਹਨੇ ਆਪਣੇ ਆਪ ਨੂੰ ਇੰਨਾ ਕੁ ਲੈਟ ਡਾਊਨ ਕਰ ਲਿਆ ਕਿ ਯਾਰ ਮੈਂ ਜਿਹੜਾ ਹੈਗਾ ਨਾ ਭਾਈ ਸਾਡੇ ਤੋਂ ਤੇ ਬਸ ਇਦਾਂ ਹੀ ਹਾਂ ਮੈਂ ਲਿਖਤਾ ਤੇ ਠੀਕ ਹੈ। ਦੇਖੋ ਵੱਖੋ-ਵੱਖ ਸ਼੍ਰੇਣੀਆਂ ਦੇ, ਵੱਖੋ-ਵੱਖ ਰੰਗਾਂ ਦੇ, ਵੱਖੋ-ਵੱਖ ਸਮਾਜੀ ਹਾਲਤਾਂ 'ਚ, ਮਾਹੌਲ 'ਚ ਪੈਦਾ ਹੁੰਦੇ ਨੇ ਲੋਕ। ਕਈਆਂ ਦੀ ਉਹ ਉਪਜ ਵੀ ਨਹੀਂ ਹੁੰਦੀ, ਉਹ ਵਿਜ਼ਨ ਵੀ ਨਹੀਂ ਹੁੰਦਾ। ਕਈਆਂ ਦੇ ਅੰਦਰ ਸ਼ਾਇਰ ਹੈ ਪਰ ਉਹ ਕਿਧਰੇ ਹੋਰ ਛੋਟੇ ਇੱਕ ਘੇਰੇ ਦੇ ਵਿੱਚ ਹੀ ਰਹਿ ਜਾਂਦਾ। ਉਹਦੀ ਪੜ੍ਹਤ ਵੀ ਉਂਝ ਦੀ ਨਹੀਂ ਹੁੰਦੀ, ਉਹਦੀ ਨਵੀਂ ਅਜੋਕੀ ਪੜ੍ਹਤ ਵੀ ਨਹੀਂ ਹੁੰਦੀ। ਪੁਰਾਣੇ ਵੇਲੇ ਦੇ ਤੁਸੀਂ ਜਿਹਨਾਂ ਸ਼ਾਇਰਾਂ ਦੀ ਗੱਲ ਕੀਤੀ ਉਹ ਉਸ ਤਰ੍ਹਾਂ ਦੀ ਉਹ ਉਪਜ ਵਾਲੇ ਨਹੀਂ, ਉਹ ਰੌਣਕੀ ਸ਼ਾਇਰ ਨੇ। ਉਹ ਹਰ ਬੰਦੇ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਰਿਦਮ ਹੁੰਦਾ, ਉਹ ਕਰ ਸਕਦੇ ਨੇ, ਅਸੀਂ ਵੀ ਕਰਨੇ ਆ। ਅਸੀਂ ਬੈਠੇ ਬੈਠੇ ਜੋ ਥੜੇ ਤੇ ਕਰ ਰਹੇ ਹੁੰਦੇ ਆ ਉਹ ਕਰ ਰਹੇ ਹੁੰਦੇ ਆ। ਤੇ ਮੈਂ ਇਹਨਾਂ ਦੋਵਾਂ ਜੀਆਂ ਨੂੰ ਮਿਲਿਆ ਜਿਨ੍ਹਾਂ ਦਾ ਤੁਸੀਂ ਹਵਾਲਾ ਕੀਤਾ। ਸ਼ਾਇਰ ਸਾਡੀ ਇੱਥੇ ਕਿਉਂਕਿ ਪਹਿਲੇ ਵੇਲੇ ਦੇ ਵਿੱਚ ਗੁਣ ਦੀ ਕਦਰ ਸੀ, ਇਹ ਰੱਬ ਲੋਕ ਖਵਾਉਂਦੇ ਸਨ, ਛੋਟੀ ਸਿਫਤ ਨਹੀਂ ਸੀ ਹੁੰਦੀ, ਨਾਲ ਮਿਹਨਤ ਵੀ ਹੁੰਦੀ ਸੀ। ਮਿਹਨਤ ਕਰਨੀ ਚਾਹੀਦੀ, ਜਿਵੇਂ ਮਤਲਬ ਹੁਣ ਸ਼ਾਹ ਹੁਸੈਨ ਬੜੇ ਵੱਡੇ ਸ਼ਾਇਰ ਨੇ ਲੇਕਿਨ ਜੁਲਾਏ ਨੇ ਨਾ, ਉਹ ਖੱਡੀ ਉਣਦੇ ਨੇ, ਬੁਣਦੇ ਨੇ, ਉਹਦੇ ਨਾਲ ਉਹਨਾਂ ਦਾ ਕੰਮ ਹੈ। ਇਹ ਸਾਰਿਆਂ ਨੇ ਕੰਮ ਕੀਤੇ ਨੇ, ਬਾਬਿਆਂ ਨੇ ਵਾਹੀ ਕੀਤੀ ਹੈ, ਕਬੀਰ ਨੂੰ ਵੇਖ ਲਓ। ਸੋ ਕਸਬ ਜਿਹੜਾ ਕੰਮ ਹੈ ਉਹ ਨਾਲ ਨਾਲ ਜਿਹੜਾ ਵੀ ਤੁਹਾਨੂੰ ਪਹਿਲੇ ਤੇ ਵਿਰਾਸਤੀ ਕੰਮ ਹੁੰਦੇ ਸਨ ਜ਼ਿਆਦਾਤਰ, ਜਿਸ ਵੇਲੇ ਤੇ ਇਹਨਾਂ ਦੀ ਗੱਲ ਕਰ ਰਹੇ ਇਹਨਾਂ ਦੇ ਟੱਬਰ ਦੀ ਕੰਮਕਾਰ ਸਨ। ਤੇ ਭਾਵੇਂ ਰੋਟੀ ਨਹੀਂ ਦਿੰਦੇ ਲੇਕਿਨ ਦੁਨੀਆ ਦੇ ਵੱਡੇ ਵੱਡੇ ਸ਼ਾਇਰ, ਨਰੂਦਾ ਨੂੰ ਵੇਖ ਲਓ, ਸਫਾਰਤਾਂ ਕੀਤੀਆਂ ਨੇ ਦੁਨੀਆ ਦੇ ਵਿੱਚ। ਸੋ ਉਹ ਹਾਲਾਤ ਔਰ ਮਾਹੌਲ ਔਰ ਉਹਨਾਂ ਦੇ ਪੜ੍ਹਾਈਆਂ, ਉਹਨਾਂ ਦੇ ਕੰਮ ਉਹਨਾਂ ਨੂੰ ਵੱਖੋ ਵੱਖ ਇੱਕ ਗੁਜ਼ਰਾਨ ਦੇ ਵਿੱਚ ਲੈ ਜਾਂਦੇ ਨੇ। ਇਹ ਸਮਝ ਆ ਗਈ ਸੀ ਕਿ ਵੀ ਰੋਟੀ ਅਗਰ ਸ਼ਾਇਰੀ ਦੇ ਨਾਲ ਰੋਟੀ ਤੇ ਜੋੜ ਲਈਏ ਤਾਂ ਫਿਰ ਜਿਸ ਤਰ੍ਹਾਂ ਦੀ ਕਮਰਸ਼ੀਅਲ ਚੀਜ਼ਾਂ ਜਾਂ ਵਿਕਦੀਆਂ ਨੇ ਜਾਂ ਵਾਰਦੀਆਂ ਨੇ ਸੋਸਾਇਟੀ ਨੂੰ, ਸਟੇਟ ਨੂੰ, ਸਿਸਟਮ ਨੂੰ, ਫਿਰ ਤੁਹਾਨੂੰ ਉਹ ਸ਼ਾਇਰੀ ਕਰਨੀ ਪਏਗੀ। ਫਿਰ ਤੁਸੀਂ ਮਾਲ ਆਰਡਰ 'ਤੇ ਤਿਆਰ ਕਰੋਗੇ, ਫਿਰ ਤੁਸੀਂ ਤਰਾਨੇ ਵੀ ਲਿਖੋਗੇ, ਫਿਰ ਤੁਸੀਂ ਪਤਾ ਨਹੀਂ ਕੀ ਕੁਝ ਕਸੀਦੇ ਲਿਖੋਗੇ, ਫਿਰ ਤੁਸੀਂ ਟੀਵੀਆਂ 'ਤੇ ਜਾਓਗੇ। ਹੁਣ ਮੈਂ ਤਾਂ ਅੱਜ ਤੱਕ ਟੀਵੀ ਦਾ PTV ਦੇ ਮੈਂ ਕਦੀ ਗਿਆ ਮੁਸ਼ਾਇਰੇ ਮਸ਼ਹੂਰ, ਮੈਨੂੰ ਨਹੀਂ ਪਤਾ ਕਦੀ ਗਿਆ ਹੋਵਾਂ। ਇੱਥੇ ਲਾਹੌਰ 'ਚ 30 ਸਾਲ ਹੋ ਗਏ ਨੇ, ਨਾਲ ਹੀ ਟੀਵੀ ਹੈ, ਠੀਕ ਹੈ ਨਾ। ਉਹ ਇਸ ਕਰਕੇ ਉਹ ਹੋਰ ਠੀਕ, ਉਹ ਜਿਵੇਂ ਕਹਿੰਦੇ ਨੇ ਠੱਗੀ ਬੱਚੀ ਦੇ ਚੋਰ ਸਈਦ ਹੋਰ ਸੀਗੇ ਤੇ ਲੌਲਾਕ ਦੇ ਮਾਲਕ ਸਈਦ ਹੋਰ ਸੀਗੇ। ਤੇ ਇਹ ਸ਼ਾਇਰੀ ਦੇ ਮਾਮਲਿਆਂ ਦੇ ਵਿੱਚ, ਕੰਮਾਂ ਦੇ ਵਿੱਚ, ਉਪਜ ਦੇ ਵਿੱਚ, ਵਿਜ਼ਨ ਦੇ ਵਿੱਚ ਵੀ ਫਰਕ ਹੁੰਦਾ, ਕੰਮਾਂ ਕਾਰਾਂ ਦੇ ਵਿੱਚ ਵੀ ਫਰਕ ਹੈ। ਤੇ ਉਹ ਫਿਰ ਜਿਹੜੀਆਂ ਬੁਨਿਆਦੀ ਗੁਜ਼ਰਾਨ ਦੀਆਂ ਜ਼ਿੰਮੇਦਾਰੀਆਂ ਨੇ ਉਹਨਾਂ ਦਾ ਵੀ ਧਿਆਨ ਚਾਹੀਦਾ। ਔਰ ਇਹ ਕੋਈ ਇੰਜ ਦਾ ਕੋਈ ਰੋਮਾਂਟਿਕ ਜਾਂ ਕੋਈ ਡਿੱਗਿਆ ਢੱਠਿਆ ਬੰਦਾ ਨਹੀਂ ਹੁੰਦਾ ਸ਼ਾਇਰ। ਸ਼ਾਇਰ ਤਾਂ ਬਹੁਤ ਆਗਾਹ ਔਰ ਬੜਾ ਜਾਣੂ ਹੁੰਦਾ, ਉਹਨੂੰ ਤੇ ਕਾਜ਼ ਐਂਡ ਇਫੈਕਟ, ਉਹਨੂੰ ਚੀਜ਼ਾਂ ਦੇ ਜੜ ਔਰ ਰੂਹ ਦਾ ਵੀ ਪਤਾ ਹੁੰਦਾ। ਹਾਂ, ਉਹ ਕਿਸੇ ਬਹੁਤ ਵੱਡੀ ਕਿਸੇ ਧਿਆਨ ਦੇ ਕਿਸੇ ਵੱਡੇ ਮਰਹਲੇ 'ਚੋਂ ਲੰਘ ਕੇ ਕਿਧਰੇ ਕਿਸੇ ਚੁੱਪ 'ਚ ਕਿਸੇ ਮੁਰਾਕਬੇ 'ਚ ਚਲਾ ਜਾਏ ਜਾਂ ਕਿਸੇ ਜ਼ਿੰਦਗੀ ਦੇ ਕਿਸੇ ਹੋਰ ਤਰ੍ਹਾਂ ਦੇ ਵਹਿਣ 'ਚ ਚਲਾ ਜਾਏ ਜਿੱਥੇ ਲੋਕ ਕਹਿੰਦੇ ਹੋਣਗੇ ਵੀ ਇਹ ਕੀ ਕੀਤਾ ਹੈ,
ਪਰ ਉਹਦੇ ਅੰਦਰ ਨੂੰ, ਉਹਦੇ ਰੂਹ ਨੂੰ ਉਹ ਨਹੀਂ ਜਾਣਦੇ ਹੁੰਦੇ ਕਿ ਉਹ ਕਿੱਥੇ ਪਹੁੰਚਿਆ ਹੈ। ਤੇ ਬਾਕੀ ਇਹ ਵੇਖ ਕੇ ਬੜੇ ਵੱਡੇ ਇੱਥੇ ਕੰਮਾਂ ਕਾਰਾਂ ਸ਼ਾਹੀਆਂ ਜਾਂ ਸਟੇਟਸ ਨਾਲ ਜੁੜੇ ਹੋਏ ਲੋਕ ਸ਼ਾਇਰ ਵੀ ਨੇ ਤੇ ਫੁੱਟਪਾਥੀਏ ਵੀ ਨੇ। ਬਿਲਕੁਲ। ਤੇ ਹਰ ਤਰ੍ਹਾਂ ਦੀ ਗੱਲ ਹੋ ਰਹੀ ਹੈ, ਹਰ ਤਰ੍ਹਾਂ ਦੀ ਸ਼ਾਇਰੀ ਹੋ ਰਹੀ ਹੈ। ਤੇ ਉਹ ਹੀ ਵਿਰਲੇ ਵਾਲੀ ਗੱਲ ਹੈ। ਤੇ ਵਿਰਲੇ ਇੰਜ ਦੇ ਹਾਲਤਾਂ 'ਚ ਵੀ ਗੁਜ਼ਰ ਜਾਂਦੇ ਨੇ। ਬੜੇ ਸੋਹਣੇ ਸ਼ਾਇਰ ਨੇ, ਪਤਾ ਨਹੀਂ ਕਿਸ ਤਰ੍ਹਾਂ ਦੀ ਕੌਮ ਬਣਦੀ ਹੈ, ਕਿਸ ਤਰ੍ਹਾਂ ਦਾ ਮਾਹੌਲ ਜਾਂ ਲੋਕ ਮਿਲਦੇ ਨੇ, ਪਰ ਉਹਦੇ ਨਤੀਜੇ 'ਚ ਉਹ ਕਿਧਰ ਜਾ ਨਿਕਲਦੇ ਨੇ। ਕਈ ਇੰਜ ਢੱਠੇ ਪਏ ਹੁੰਦੇ ਨਾਲੀਆਂ 'ਚ ਵੀ, ਤੇ ਕਈ ਬੜੇ ਹੋਰ ਮੁਕਾਮ 'ਚ ਵੀ ਹੁੰਦੇ ਨੇ। ਕਈ ਬੈਠੇ ਕਸੀਦੇ ਵੀ ਲਿਖ ਰਹੇ ਨੇ। ਲੇਕਿਨ ਇਹ ਵੀ ਕਿ ਆਪਣੀ ਉਪਜ ਹੈ, ਆਪਣਾ ਵਹਿਣ ਹੈ, ਜਿਹਦੇ ਵਿੱਚ ਕਿਸੇ ਦਾ ਧਿਆਨ ਹੈ, ਕੋਈ ਬੇਧਿਆਨਾ ਹੈ। ਬਸ ਉਹ ਥੋੜ੍ਹਾ ਜਿਹਾ ਧਿਆਨ ਔਰ ਬੇਧਿਆਨੀ ਦਾ ਮਾਮਲਾ ਹੈ, ਉਹ ਸਾਰੇ ਸ਼ਾਇਰਾਂ ਨਾਲ ਜੁੜਿਆ ਹੈ। ਜਿਹਦਾ ਜਿੰਨਾ ਕੁ ਧਿਆਨ ਲਾਏਗਾ ਕੰਮ 'ਚ, ਜਿੰਨਾ ਕਰੇਗਾ, ਜੀਣਾ ਹੋਣ ਦੀ ਜਿਹੜੀ ਜ਼ਿੰਮੇਵਾਰੀ ਲੈਣੀ ਹੈ, ਉਹ ਜਿਹੜਾ ਲੈ ਲਏਗਾ ਉਹ ਸਮਝ ਵੀ ਲਏਗਾ। ਤੇ ਬਾਕੀ ਇਹ ਵੇ ਕਿ ਜਿਵੇਂ ਤੁਸੀਂ ਸਮਝ ਰਹੇ ਹੋ ਕਿ ਸ਼ਾਇਰ ਬਹੁਤ ਕੋਈ ਜਿਹੜਾ ਕਹਿੰਦੇ ਨਾ ਕਿ ਸਫਰਿੰਗ ਹੀਰੋ ਜਿਹਾ ਬਣਿਆ ਹੁੰਦਾ, ਉਹ ਨਹੀਂ ਹੁੰਦਾ। ਠੀਕ। ਸ਼ਾਇਰ ਬੜਾ ਸੁੱਚਾ ਔਰ ਜਾਗਿਆ ਔਰ ਜ਼ਿਆਦਾ ਜਾਣੂ ਬੰਦਾ ਹੁੰਦਾ। ਵਾਹ। ਸਰ, ਅਸੀਂ ਪੰਜਾਬੀ ਜ਼ੁਬਾਨ ਵੱਲ ਲਾਵਾਂਗੇ, ਪੰਜਾਬੀ ਮਾਂ ਬੋਲੀ ਵੱਲ ਲਾਵਾਂਗੇ। ਮੈਂ ਤਕਰੀਬਨ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਕੋਲ ਅਸੀਂ ਇਹਦਾ ਹੱਲ ਲੈ ਕੇ ਉੱਠੀਏ, ਕਿਉਂਕਿ ਅਸੀਂ ਤਕਰੀਰਾਂ ਵੀ ਕਰ ਲਈਦੀਆਂ ਨੇ, ਅਸੀਂ ਨਾਅਰੇ ਵੀ ਮਾਰ ਲਈਦੇ ਨੇ ਕਿ ਇਹਨੂੰ ਸਰਕਾਰੀ ਜ਼ੁਬਾਨ ਦਾ ਦਰਜਾ ਦੇਵੋ, ਇਹ 5000 ਸਾਲ ਪੁਰਾਣੀ ਹੈ, ਇਹ ਦੁਨੀਆ ਦੀ 10ਵੀਂ ਵੱਡੀ ਜ਼ੁਬਾਨ ਹੈ, ਅਸੀਂ ਸਾਰਾ ਕੁਝ 8ਵੀਂ 9ਵੀਂ ਵੱਡੀ ਜ਼ੁਬਾਨ ਹੈ, ਅਸੀਂ ਇਸ ਤਰ੍ਹਾਂ ਸਾਰਾ ਕੁਝ ਕਰੀਦਾ ਹੈਗਾ। ਤੇ ਸਰ 2-3 ਚੀਜ਼ਾਂ ਨੇ ਮਾਜ਼ਰਤ ਦੇ ਨਾਲ, ਕਿਆ ਸਾਡਾ ਮਾਫੀ ਨਾ ਮੰਗੋ, ਕਿਆ ਸਾਡਾ ਕੋਈ ਕਸੂਰ ਨਹੀਂ ਹੈਗਾ ਕਿ ਜਦੀਦ ਅਲੂਮ ਦੀ ਜਿਹੜੀ ਜ਼ੁਬਾਨ ਹੈ ਇਸ ਟਾਈਮ ਜਿੱਥੇ ਸਭ ਤੋਂ ਬਹੁਤਾ ਜਦੀਦ ਅਲੂਮ ਹੈ ਉਹ ਅੰਗਰੇਜ਼ੀ ਜ਼ੁਬਾਨ ਹੈ। ਉਹਨੇ ਆਪਣਾ ਲਿਟਰੇਚਰ ਸਾਂਭ ਕੀਤਾ, ਉਹਨੇ ਉਸ ਤੋਂ ਬਾਅਦ ਉਹਦੇ ਲਿਟਰੇਚਰ 'ਚ ਬਹੁਤ ਜ਼ਿਆਦਾ ਜਦੀਦ ਅਲੂਮ ਹੈਗਾ ਜਿਹੜਾ ਹੁਣ ਜਦੀਦ ਤਕਾਜ਼ੇ ਚੱਲ ਰਹੇ ਨੇ। ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਆਪਣੀ ਜ਼ੁਬਾਨ ਨੂੰ ਇਸ ਨੇਜ ਤੇ ਪਹੁੰਚਾ ਦਈਏ ਕਿ ਕਮ ਅਜ਼ ਕਮ ਉਹ ਜਿਹੜਾ ਅਲੂਮ ਹੈਗਾ ਵਾ ਉਹ ਸਾਡੀ ਜ਼ੁਬਾਨ ਦੇ ਵਿੱਚ ਤੇ ਆ ਜੇ ਨਾ। ਤੇ ਅਸੀਂ ਉਹਨੂੰ ਕਿਸ ਤਰ੍ਹਾਂ ਅਸੀਂ ਬੱਚੇ ਨੂੰ ਕਿੱਦਾਂ ਕਨਵਿੰਸ ਕਰਾਂਗੇ ਕਿ ਤੂੰ ਬੁੱਲੇ ਸ਼ਾਹ ਨੂੰ ਪੜ੍ਹ, ਜਾਂ ਅਸੀਂ ਉਹਨੂੰ ਕਿੱਦਾਂ ਕਨਵਿੰਸ ਕਰਾਂਗੇ, ਉਹਨੂੰ ਕਿੱਦਾਂ ਕਾਇਲ ਕਰਾਂਗੇ ਕਿ ਯਾਰ ਤੂੰ ਇਹ ਪੜ੍ਹ। ਤੇ ਸਾਡੀ ਕਿਤੇ ਗਲਤੀ ਨਹੀਂ ਹੈਗੀ ਜਾਂ ਇਹਨੂੰ ਸਾਜ਼ਿਸ਼ ਹੀ ਸਮਝੀ ਜਾਈਏ ਅਸੀਂ? ਗਲਤੀ ਦੇਖੋ, ਪਹਿਲੇ ਤੇ ਪੰਜਾਬ ਦੀ ਜਿਸ ਤੱਕ ਪੰਜਾਬੀ ਦੀ ਗੱਲ ਜੀ ਸਰ, ਪੰਜਾਬੀਆਂ ਦੇ ਪੰਜਾਬੀ ਚਾਹੁੰਦੇ ਨੇ ਕਿ ਇਹਨਾਂ ਦਾ ਬੀ ਮਾਰਨ ਦੇ ਬੜੇ ਲੰਮੇ ਸਿਲਸਿਲੇ ਨੇ, ਇਹਨਾਂ ਦੀ ਬੋਲੀ ਤੋਂ ਤੋੜਨ ਦੇ ਲੰਮੇ ਸਿਲਸਿਲੇ ਨੇ। ਅੱਛਾ। ਕੋਈ 1000 ਸਾਲ ਦੀ ਕਥਾ ਹੋਣੀ ਹੈ। ਅੱਛਾ। ਔਰ ਪੰਜਾਬੀ ਬੋਲੀ, ਮੈਂ ਪਿਛਲੇ ਦਿਨ ਬਾਬੂ ਸਰ ਟੌਪ ਜਿਹੜਾ ਪੂਰਾ ਹਜ਼ਾਰਾ ਦਾ ਐਂਡ ਹੈ, ਜਿੱਥੋਂ ਗਿਲਗਿਤ ਹੁੰਦਾ ਸ਼ੁਰੂ ਤੋਂ ਉੱਥੇ ਤੱਕ, ਇੱਧਰੋਂ ਪਿਸ਼ੌਰ ਤੱਕ ਤੇ ਬਹਾਵਲਪੁਰ ਤੋਂ ਪਰੇ, ਤੇ ਉਹ ਦਿੱਲੀ ਗੁੜਗਾਵਾਂ ਤੋਂ ਲੈ ਕੇ ਤੇ ਹਿਮਾਚਲ ਤੇ ਜੰਮੂ, ਤੇ ਇੱਕ ਬਹੁਤ ਵੱਡਾ ਘੇਰਾ ਹੈ ਇਸ ਬੋਲੀ ਦਾ। ਇਹ ਛੋਟੀ ਬੋਲੀ ਨਹੀਂ ਹੈਗੀ, ਠੀਕ ਹੈ, ਇਹ ਪੂਰੀ ਇੰਡਸ ਵਸੋਂ ਦੀ ਬੋਲੀ ਹੈ। ਅੱਛਾ ਜੀ, ਇਸ ਬੋਲੀ ਦੇ ਉੱਤੇ ਫਿਰ ਇੱਥੇ ਵਕਤ ਦੇ ਨਾਲ ਇਹਦੇ ਕਈ ਨਾਂ ਰਹੇ, ਇਸ ਧਰਤੀ ਦੇ ਕਈ ਨਾਂ ਰਹੇ, ਬੋਲੀ ਦੇ ਕਈ ਨਾਂ ਰਹੇ। ਪੰਜਾਬੀ ਤੇ ਪੰਜਾਬ ਵੀ ਤੇ ਫਾਰਸੀ ਹੁਕਮਰਾਨਾਂ ਨਾਲ, ਅਰਬੀ ਔਰ ਫਾਰਸੀ ਜਿਹੜੇ ਉਹ ਹਾਕਮ ਰਹੇ ਨੇ, ਉਹਨਾਂ ਦੀ ਵਜ੍ਹਾ ਨਾਲ ਪੰਜਾਬੀ ਹੋਈ ਹੈ। ਤੇ ਔਰ ਉਸ ਤੋਂ ਬਾਅਦ ਉਹਦਾ ਪੰਜਾਬੀ ਹੋਣਾ ਵੀ ਤੇ ਇੱਕ ਸਵਾਲ ਹੈ। ਠੀਕ ਹੈ ਨਾ, ਉਹਦੇ ਉੱਤੇ ਵੀ ਇਹ ਵੇ ਕਿ ਚਲੋ ਹੋ ਗਿਆ, ਹੁਣ ਇਹਦਾ ਮਤਲਬ ਉਹ ਬੋਲੀ ਆਈ, ਬੋਲੀਆਂ ਰਲਦੀਆਂ ਨੇ, ਸਵਾਲ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਨਿਕਲ ਗਏ ਤਾਂ ਫਿਰ ਬੜਾ ਠੀਕ ਹੈ ਹੋਏਗਾ। ਉਹ ਇਹ ਵੇ ਕਿ ਪੰਜਾਬੀਆਂ ਦੇ ਮਾਮਲੇ 'ਚ ਇਹ ਵੇ ਕਿ ਕੋਈ 150-200 ਸਾਲ ਤੋਂ
ਪਹਿਲੇ ਤਾਂ ਕਿਸੇ ਨੇ ਆ ਕੇ ਬੋਲੀ ਖੋਈ ਨਹੀਂ ਸੀ। ਰਵਾਇਤੀ ਤਾਲੀਮ ਜਿਹੜੀ ਹੋ ਰਹੀ ਸੀ, ਜਿਹਦੇ ਵਿੱਚ ਸਾਡੇ ਹੁਕਮਰਾਨਾਂ ਦੀ ਬੋਲੀ ਅਰਬੀਆਂ ਫਾਰਸੀਆਂ ਦੇ ਰਾਜ ਦੇ ਵਿੱਚ ਵੀ ਲੋਕਾਂ ਨੇ ਆਪਣੀ ਬੋਲੀ ਲਿਖੀ, ਬੋਲੀ 'ਚ ਕਸਬ ਸਿੱਖੇ, ਜਾਣੇ ਸਮਝੇ। ਔਰ ਕਲਾਸਿਕੀ ਸ਼ਾਇਰੀ, ਕਿੱਸੇ ਦੀ ਸ਼ਾਇਰੀ, ਲੋਕਾਂ ਦੀ ਆਪਸੀ ਜਿਹੜੀ ਵਾਹ ਵਰਤਣ ਜਿਹੜਾ ਉਹ ਆਪਣੀ ਆਪਣੀ ਬੋਲੀ 'ਚ ਹੈ ਸੀ। ਪੜ੍ਹਾਈ ਲਿਖਾਈ ਵੀ ਹੈ ਸੀ, ਦੇਸੀ ਤਰੀਕੇ ਸਨ। ਇਹ ਲਾਈਟਨਰ ਵਰਗੇ ਖੁਦ ਲਿਖਦੇ ਨੇ ਅੰਗਰੇਜ਼ ਦੇ ਆਉਣ ਤੋਂ ਪਹਿਲੇ, ਜਿਹਨੇ 1846 ਤੋਂ ਲੈ ਕੇ ਤੇ 1883-84 ਤੱਕ ਤਾਂ ਪੂਰਾ ਇੱਕ ਪੂਰੇ ਪੰਜਾਬ ਦਾ ਸਰਵੇ ਤੇ ਬੇਸਡ ਇੱਕ ਇੰਡੀਜਨਸ ਐਜੂਕੇਸ਼ਨ ਸਿਸਟਮ ਹਿਸਟਰੀ ਪੂਰੀ ਉਹ ਲੈਟਨਰ ਨੇ ਕਿਤਾਬ ਲਿਖੀ। ਔਰ ਜੋ ਨੇ ਦੱਸਦਾ ਕਿ ਇਹ ਤੇ 70 to 80% ਲਿਟਰੇਸੀ ਰੇਟ ਹੈ ਪੰਜਾਬ ਦਾ ਅੰਗਰੇਜ਼ ਦੇ ਆਉਣ ਤੋਂ ਪਹਿਲੇ। ਇਹ ਕਿਵੇਂ ਹੋ ਸੀ? ਅੱਛਾ, ਠੀਕ ਹੈ। ਹੁਣ 8% ਵੀ ਨਹੀਂ ਹੈਗਾ। ਠੀਕ ਹੈ, ਧੱਕੇ ਨਾਲ ਹੀ ਹੈ। ਬਾਕੀ ਵੀ ਜਿਹੜਾ ਤੁਹਾਨੂੰ ਪਤਾ ਹੜੇ ਤੋਤੇ ਨੇ ਸਾਰੇ, ਉਹਦੇ ਵਿੱਚ ਕੋਈ ਨਹੀਂ। ਜਿਸ ਮੁਲਕ 'ਚ 1 ਲੱਖ ਅਖਬਾਰ ਛਪਦਾ ਹੋਵੇ ਤੇ ਆਬਾਦੀ ਹੋਵੇ 14 ਕਰੋੜ, ਲਿਟਰੇਸੀ ਕੱਢ ਲਓ। ਠੀਕ ਹੈ, ਹੁਣ ਰਹਿ ਗਈ ਗੱਲ ਇਹ ਕਿ ਬਈ ਅਸੀਂ ਦੂਜੀਆਂ ਬੋਲੀਆਂ, ਨਵੇਂ ਇਲਮ, ਦੁਨੀਆ ਦੀ ਕੋਈ ਕੌਮ ਐਸੀ ਨਹੀਂ ਹੈ ਜਿਹਨੇ ਆਪਣੀ ਜ਼ੁਬਾਨ ਤੋਂ ਇਲਾਵਾ ਕਿਸੇ ਹੋਰ ਜ਼ੁਬਾਨ 'ਚ ਤਰੱਕੀ ਕੀਤੀ ਹੋਵੇ। ਅੱਛਾ, ਨਾ ਹੀ ਤਰੱਕੀ ਮੁਮਕਿਨ ਹੈ, ਆਪਣੀ ਬੋਲੀ 'ਚ ਹੀ ਹੋ ਸਕਦੀ ਹੈ। ਨਵੇਂ ਇਲਮ ਹੋਣ, ਪੁਰਾਣੇ ਹੋਣ, ਸਾਇੰਸ ਦੇ ਹੋਣ, ਮਾਡਰਨ ਸਾਇੰਸਿਸ ਹੋਣ, ਆਪਣੀ ਬੋਲੀ 'ਚ ਸਮਝਣ। ਦੁਨੀਆ ਦੇ ਸਾਰੇ ਸਾਇੰਟਿਸਟ ਪਿੱਟਦੇ ਨੇ ਕਿ ਬੁਨਿਆਦੀ ਸਾਇੰਸੀ ਤਾਲੀਮ ਬੱਚੇ ਨੂੰ ਉਹਦੀ ਮਾਦਰੀ ਜ਼ੁਬਾਨ 'ਚ ਦਿਓ ਤਾਂ ਉਹਨੂੰ ਸਮਝ ਆਣੀ। ਜ਼ੁਬਾਨ ਦੀ ਕੋਈ ਵਿਰਾਸਤ ਮਾਲਕੀ ਨਹੀਂ ਹੁੰਦੀ ਕਿ ਉਹ ਜ਼ੁਬਾਨ ਸਿੱਖੋਗੇ ਤੇ ਤੁਹਾਨੂੰ ਉਹ ਇਲਮ ਆਏਗਾ। ਇੱਕ ਤਾਂ ਇਹ ਹੈ ਸਾਡਾ ਇਹ ਭੁਲੇਖਾ ਹੈ ਕਿ ਵੀ ਅਸੀਂ ਹੁਣ ਜਾਪਾਨ ਵਾਲਿਆਂ ਨੇ ਕਿ ਅੰਗਰੇਜ਼ੀ ਦੀ ਤਰੱਕੀ ਕੀਤੀ, ਇਹ ਤਾਈਵਾਨ ਵਾਲਿਆਂ ਨੇ ਛੋਟੇ ਜਿਹੇ ਨੇ। ਸੋ ਇਸ ਤੋਂ ਵੀ ਨਿੱਕੇ ਨਿੱਕੇ ਮੁਲਕ, ਅਸੀਂ ਤਾਂ ਬੜੇ ਵੱਡਾ ਮੁਲਕ ਹੈ, ਸਾਡੇ ਦੀ ਇਕੱਲੇ ਪਾਕਿਸਤਾਨ ਦੀ ਆਬਾਦੀ ਯੂਰਪ ਨਾਲੋਂ ਜਿੰਨੀ ਹੈ, 30 ਮੁਲਕਾਂ ਜਿੰਨੀ ਹੈ। ਤੇ ਉਹ ਡਿਵੈਲਪ ਕੰਟਰੀ ਨੇ ਔਰ ਉਹ ਸਾਰੇ ਆਪਣੀ ਆਪਣੀ ਬੋਲੀ 'ਚ ਪੜ੍ਹਦੇ ਨੇ। ਫਰੈਂਚ ਤੇ ਕਿਸੇ ਨੂੰ ਰਾਹ ਨਹੀਂ ਦੱਸਦਾ ਅੰਗਰੇਜ਼ੀ 'ਚ। ਤੇ ਤਰੱਕੀ ਉਹਦੀ ਅੰਗਰੇਜ਼ਾਂ ਦੀ ਤਾਂ ਬਹੁਤ ਬਾਅਦ 'ਚ, ਫਰੈਂਚ ਦੀ ਤੋਂ ਉਸ ਤੋਂ ਵੀ ਪਹਿਲੇ ਦੀ। ਕੀ ਇਹਦਾ ਮਤਲਬ ਅਸੀਂ ਫਰੈਂਚ ਤੇ ਨਹੀਂ ਨਾ ਪੜ੍ਹੀ। ਹੁਣ ਕੈਪੀਟਲ ਦੀ ਲੈਂਗੁਏਜ ਜਿਹੜੀ ਬਣ ਗਈ, ਸਾਮਰਾਜ ਦੀ ਜਿਹੜੀ ਜ਼ੁਬਾਨ ਬਣ ਗਈ, ਦੁਨੀਆ ਤੇ ਗਲਬੇ ਔਰ ਕਬਜ਼ੇ ਦੀ ਜਿਹੜੀ ਜ਼ੁਬਾਨ ਉਹ ਅੰਗਰੇਜ਼ੀ ਬਣ ਗਈ। ਔਰ ਉਹਦੇ ਨਾਲ ਅਸੀਂ ਮਾਡਰਨਿਟੀ, ਉਹਦੇ ਨਾਲ ਅਸੀਂ ਤਰੱਕੀ ਜੋੜ ਲਈ। ਇਹ ਕੋਈ ਮਿਆਰ ਪੈਮਾਨਾ ਨਹੀਂ ਹੈਗਾ। ਤੁਸੀਂ ਆਪਣੀ ਬੋਲੀ, ਸਾਡੀ ਉਸ ਤੋਂ ਜ਼ਿਆਦਾ 500-600 ਸਾਲ ਦੀ ਤਾਂ ਹਿਸਟਰੀ ਨਹੀਂ ਹੈਗੀ ਅੰਗਰੇਜ਼ੀ ਦੀ। ਆ ਹੁਣ ਆ ਕੇ ਇਹਨਾਂ ਨੇ ਡਿਵੈਲਪ ਕੀਤੀ ਹੈ। ਸਾਡੇ ਕੋਲ ਤਾਂ ਇੰਨੀ ਪੁਰਾਣੀ ਲਫ਼ਜ਼ਾਲੀ ਹੈ, ਇੰਨਾ ਕੁਝ ਹੈ। ਸਿਰਫ ਇਹ ਕਿ ਖੇਚਲਾਂ ਹੀ ਨਹੀਂ ਹੋਈਆਂ, ਅਦਾਰੇ ਨਹੀਂ ਬਣੇ, ਸਰਕਾਰ ਨਾਲ ਨਹੀਂ ਜੁੜੀ, ਪ੍ਰਚਾਰ ਨਾਲ ਨਹੀਂ ਜ਼ੁਬਾਨ ਜੁੜੀ। ਈਵਨ ਮਹਾਰਾਜਾ ਰਣਜੀਤ ਸਿੰਘ ਦਾ ਜ਼ਮਾਨਾ ਸੀ, ਉਦੋਂ ਪੋਸੀਬਲ ਸੀ, ਲੇਕਿਨ ਜ਼ਾਹਿਰ ਉਹ ਨਵਾਂ ਨਵਾਂ ਰਾਜਕਾਜ ਸੀ, ਪਿੱਛੋਂ 600 ਸਾਲ ਦੀ ਤਾਰੀਖ ਸੀਗੀ ਉਸ ਜ਼ੁਬਾਨ ਦੇ ਵਿੱਚ। ਅਚਾਨਕ ਸਾਰਾ ਇਨਫਰਾਸਟਰਕਚਰ ਬਦਲ ਲੈਣਾ ਵੀ ਔਖਾ ਸੀ। ਫਿਰ ਜਿਨ੍ਹਾਂ ਲੋਕਾਂ, ਇਹਨਾਂ ਦੇ ਉਸ ਤਰ੍ਹਾਂ ਦੇ ਤਜਰਬੇ ਵੀ ਨਹੀਂ ਸਨ। ਹੁਕੂਮਤਾਂ ਵਾਲੇ ਜਿਹੜੇ ਚਲਾ ਰਹੇ ਸਨ, ਉਹ ਲਿਖਤ ਪੜ੍ਹਤ ਵਾਲੇ, ਉਹ ਹਿੰਦੂ ਮੁਸਲਮਾਨ ਹੀ ਸਨ ਸਾਰੇ। ਇਸੇ ਲਈ ਦਰਬਾਰ ਇਹਨਾਂ ਲੋਕਾਂ ਨਾਲ ਭਰਿਆ ਸੀ ਰਣਜੀਤ ਸਿੰਘ ਦਾ ਵੀ। ਤੇ ਉਹ ਬਣ ਜਾਣੀ ਸੀ। ਕਾਇਦਾ ਵੀ ਜਾਰੀ ਹੋਇਆ, ਅੰਗਰੇਜ਼ ਨੇ ਜਿਹੜਾ ਵਾਪਸ ਲਿਆ। ਪੰਜਾਬੀ ਪੜ੍ਹਾਈ ਵੀ ਜਾਰੀ ਹੈ, ਪੜ੍ਹੀ ਵੀ ਜਾ ਰਹੀ ਹੈ। ਹਰ ਮੰਦਰ, ਹਰ ਮਸੀਤ, ਹਰ ਗੁਰਦੁਆਰੇ ਦੇ ਨਾਲ ਪਾਠਸ਼ਾਲਾ ਹੈ, ਮਦਰਸਾ ਹੈ। ਹਰ 73% ਪੂਰੇ ਹਿੰਦੁਸਤਾਨ ਦੇ ਵਿੱਚ ਕਿੰਨੇ ਸਕੂਲ ਨੇ ਤੇ 73% ਇਕੱਲੇ ਪੰਜਾਬ 'ਚ ਨੇ। ਇੰਨਾ ਇਲਮ ਸੀ। ਔਰ ਇੱਕ ਇੱਕ ਸਕੂਲ ਦਾ ਪੂਰਾ ਡਾਟਾ ਲਾਈਟਨਰ ਨੇ ਇਕੱਠਾ ਕੀਤਾ ਹੈ। ਕਿਹੜੇ ਟੀਚਰ ਨੇ, ਕਿੰਨੇ ਟੀਚਰ ਨੇ, ਨਿਸਾਬ ਨੇ, ਮੁੰਡੇ ਸਟੂਡੈਂਟਸ ਕੀ ਨੇ, ਕੀ ਪੜ੍ਹਦੇ ਨੇ। ਮਸੀਤਾਂ ਦੇ ਵਿੱਚ ਹਿੰਦੂ ਆਥਰਸ ਦੀਆਂ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਸੀ। ਐਡੀ ਕੋਈ ਵਾਰਿਸ ਸ਼ਾਹ ਨੇ ਉਹ ਪੂਰਾ ਟੈਕਸਟ ਵੀ ਲਿਖਿਆ ਹੋਇਆ। ਵਾਰਿਸ ਸ਼ਾਹ ਦਾ ਵੇਲਾ ਵੀ ਕੋਈ ਬਹੁਤਾ ਇੰਨਾ ਪੁਰਾਣਾ ਨਹੀਂ, 100 ਸਾਲ ਪਹਿਲੇ ਦੀ ਗੱਲ ਹੈ। ਇਹਨਾਂ ਰਣਜੀਤ ਸਿੰਘ
ਸੋ ਕਹਿਣ ਦਾ ਇਹ ਵੀ ਕਿ ਬੋਲੀ ਗੱਲ ਬੜੀ ਲੰਬੀ ਹੋ ਰਹੀ ਹੈ ਪੰਜਾਬੀ ਦੇ ਹਵਾਲੇ ਦੇ ਨਾਲ ਕਿ ਅਸੀਂ ਇਹ ਕਹਿ ਦਈਏ ਕਿ ਵੀ ਨਹੀਂ ਸਾਡੀ ਬੋਲੀ ਦੇ ਵਿੱਚ ਅੱਗੋਂ ਹੀ ਤਰੱਕੀ ਪਸੰਦਾਨਾ ਜਾਂ ਵੱਡੀ ਜਾਂ ਮਾਡਰਨ ਗੱਲ ਨਹੀਂ ਹੋ ਸਕਦੀ ਹੈ। ਠੀਕ ਹੈ। ਔਰ ਇਹਦੇ ਵਿੱਚ ਤੇ ਬਲਕਿ ਜ਼ਿਆਦਾ ਕਪੈਸਿਟੀ ਹੈ। ਤੁਸੀਂ ਜੋੜ ਦਿਓ ਆਪਣੀ ਬੋਲੀ ਨੂੰ ਇਲਮ ਦੇ ਨਾਲ, ਉਹਦੇ ਵਿੱਚ ਉਸ ਤਰ੍ਹਾਂ ਦੀ ਲਫ਼ਜ਼ਾਵਲੀ ਲੈ ਆਓ ਜਿਹੜੇ ਜਿਵੇਂ ਜੇ ਕਿਸੇ ਨੇ ਕੋਈ ਇਨਵੈਂਸ਼ਨ ਕੀਤਾ, ਕੁਝ ਇਨਵੈਂਟ ਕੀਤਾ, ਉਦੋਂ ਉਹਨੂੰ ਉਹਦੇ ਨਾਂ ਤੋਂ ਲੈ ਆਓ। ਅਗਰ ਤੁਹਾਨੂੰ ਉਸ ਤੋਂ ਜ਼ਿਆਦਾ ਰਚਵਾਂ ਆਪਣਾ ਵਸੇਬੀ ਨਾਂ ਲੱਭਦਾ ਹੈ ਤਾਂ ਉਹ ਰੱਖ ਦਿਓ। ਅਸੀਂ ਗੱਡੀਆਂ ਦੇ ਗੋਡੇ ਪਵਾ ਲੈਂਦੇ ਹਾਂ, ਆਹ ਕੰਗੀ ਵੀ ਹੁੰਦੀ ਹੈ ਗੱਡੀ ਦੀ, ਹਾਂ ਸਹੀ ਹੈ। ਠੀਕ ਹੈ ਨਾ। ਉਹ ਸਾਰੇ ਹਰ ਕਾਰੀਗਰ ਨੂੰ ਪਤਾ ਕਿ ਕੰਗੀ ਕੀ ਸੀ। ਅੰਗਰੇਜ਼ ਨੇ ਤਾਂ ਉਹ ਥੋੜਾ ਉਹਨਾਂ ਨੇ ਥੋੜਾ ਤਾਂ ਨਹੀਂ ਹੋਇਆ, ਅਸੰਨੀ ਹੈ, ਛੈਣੀ ਹੈ, ਇਹ ਸਾਡੇ ਨਾਂ ਨੇ ਨਾ। ਫਿਰ ਇਸੇ ਤਰ੍ਹਾਂ ਨਵੇਂ ਇਲਮਾਂ ਦੇ ਵੀ ਨਾਂ ਰੱਖ ਸਕਦੇ, ਨਵੇਂ ਜਿਹੜੀ ਮਾਡਰਨ ਫਲਸਫੇ ਨੇ, ਨਵੀਆਂ ਸਾਇੰਸਿਸ ਨੇ, ਉਲੂਮ ਨੇ, ਉਹਨਾਂ ਦੇ ਵੀ ਅਸੀਂ ਨਾਂ ਰੱਖ ਸਕਦੇ ਹਾਂ। ਉਹਦੇ ਵਿੱਚ ਕੋਈ ਮਾਲਕੀ ਤਾਂ ਨਹੀਂ ਹੈ ਕਿਸੇ ਦੀ ਇਲਮ ਤੇ। ਹਰ ਬੋਲੀ ਦੇ ਵਿੱਚ ਅਗਰ ਹੋ ਰਹੀ ਹੈ ਤਰੱਕੀ, ਤੁਹਾਡਾ ਚਾਈਨਾ ਨੇ ਕਿੱਥੋਂ ਕਰ ਲਈ? ਜੇ ਇੱਕ ਜ਼ੁਬਾਨ ਦੀ ਹੀ ਮਾਲਕੀ ਹੋਵੇ ਕਿ ਉਹ ਹੀ ਹੋਏਗੀ ਜਿਹੜੀ ਅੱਜ ਇੰਟਰਨੈਟ ਤੇ ਅਗਲੇ ਨੇ ਆਪਣਾ ਸਰਵਰ ਬਣਾ ਲਿਆ। ਹਾਂ ਠੀਕ। ਰਸ਼ੀਆ ਨੇ ਆਪਣਾ ਬਣਾ ਲਿਆ ਤੇ ਰਸ਼ੀਆ ਨੇ ਜਿਹੜੀ ਤਰੱਕੀ ਇਹਨਾਂ ਤੋਂ ਵੀ ਪਹਿਲੇ ਕੀਤੀ ਹੋਈ ਹੈ। ਸੋ ਇਹ ਕੋਈ ਰੌਲਾ ਨਹੀਂ। ਇੱਥੇ ਸਟੇਟ ਹੋਵੇ ਪੰਜਾਬ ਦੀ, ਪੰਜਾਬ ਨੂੰ ਇੱਕ ਸਾਜ਼ਿਸ਼ ਦੇ ਤਹਿਤ ਅਨਪੜ੍ਹ ਔਰ ਜ਼ਾਹਿਰ ਰੱਖਿਆ ਗਿਆ। ਸਾਡੀਆਂ ਵਿੱਚ ਧਰਮੀ ਵੰਡੀਆਂ ਪਾਈਆਂ ਗਈਆਂ। ਅੰਗਰੇਜ਼ ਨੇ ਆ ਕੇ ਬਹੁਤ ਵੱਡੀ ਸੱਟ ਮਾਰੀ ਸਾਨੂੰ। ਠੀਕ। ਅਸੀਂ ਤੇ 1860 ਤੋਂ ਹੀ ਗੈਰ ਪੰਜਾਬੀ ਕਰ ਦਿੱਤੇ ਗਏ ਸੀ। ਸਾਡਾ ਵੱਡਾ ਜ਼ੇਨ ਜਿਹੜਾ ਨਾ ਉਹਨੇ ਆਪਣੀ ਬੋਲੀ ਛੱਡ ਦਿੱਤੀ। ਉਹਨੂੰ ਮਤਲਬ ਅਲਾਮਾ ਇਕਬਾਲ ਸਾਹਿਬ ਨੇ 1876 ਚ ਜੰਮਦੇ ਨੇ ਤੇ ਇਹਨਾਂ ਦੀ ਪੜ੍ਹਾਈ ਉਹ ਨਹੀਂ ਹੈ ਜਿਹੜੀ ਇਹਨਾਂ ਤੋਂ ਪਹਿਲੇ ਨਹੀਂ ਸੀ। ਉਸੇ ਵੇਲੇ ਜੇ ਮੀਆਂ ਮੁਹੰਮਦ ਬਖਸ਼, ਉਸੇ ਵੇਲੇ ਦੇ ਖਾਜਾ ਗੁਲਾਮ ਫਰੀਦ ਜਿਹੜੇ 1906-07 ਚ ਦੁਨੀਆ ਤੋਂ ਗਏ ਨੇ, 60 ਸਾਲ ਅੰਗਰੇਜ਼ ਦਾ ਦੌਰ ਚ ਰਹਿ ਕੇ ਗਏ ਨੇ ਤੇ ਆਪਣੀ ਬੋਲੀ 'ਚ ਲਿਖੇ ਨੇ। ਅਰਬੀਆਂ ਫਾਰਸੀਆਂ ਉਹਨਾਂ ਨੂੰ ਬਹੁਤ ਆਉਂਦੀਆਂ ਸੀ, ਇਹਨਾਂ ਨਾਲੋਂ ਵੀ ਜ਼ਿਆਦਾ ਆਉਂਦੀਆਂ ਸਨ। ਲੇਕਿਨ ਉਹਨਾਂ ਨੇ ਕਿਹਾ ਆਪਣੀ ਨਗਰੀ ਆਪ ਵਸਾ ਤੂੰ ਪੱਟ ਅੰਗਰੇਜ਼ੀ ਥਾਣੇ। ਉਹ ਤਰਲੇ ਨਹੀਂ ਸੀ ਕਰਦੇ ਕਿਸੇ ਸਰ ਦੇ ਖਿਤਾਬ ਵਾਸਤੇ, ਨਹੀਂ ਉਹਨਾਂ ਨੇ ਕੀਤੀ। ਸੋ ਉਸ ਤੋਂ ਬਾਅਦ ਭਾਵੇਂ ਜਿਹੜਾ ਵੀ ਵੱਡੇ ਤੋਂ ਵੱਡਾ ਅਫਸਾਨਾ ਨਿਗਾਰ ਆਇਆ ਤੇ ਸ਼ਾਇਰ ਆਇਆ, ਜਿਹੜੇ ਨੂੰ ਪੰਜਾਬੀ ਦੀ ਚੇਟਕ ਲੱਗ ਗਈ, ਉਹ ਤੇ ਇੱਕ ਅਲੱਗ ਦੁਨੀਆ ਨਾ, ਉਹ ਤੇ ਨੈਚੁਰਲੀ ਸੀ। ਹੁਣ ਸ਼ਾਇਰ ਨੇ ਜਾਂ ਕਿਸੇ ਗੁਣੀ ਬੰਦੇ ਨੇ ਜਾਂ ਕਿਸੇ ਸੋਚ ਵਿਚਾਰ ਵਾਲੇ ਸੂਝਵਾਨ ਨੇ ਆਪਣੇ ਜੋ ਕੁਦਰਤ ਨੇ ਉਹਨੂੰ ਉਹ ਧਿਆਨ, ਗਿਆਨ, ਇਲਮ ਬਖਸ਼ਿਆ ਹੈ, ਸੋਚ ਬਖਸ਼ੀ ਹੈ, ਵਿਜ਼ਨ ਦਿੱਤਾ ਹੈ, ਉਹ ਆਪਣੀ ਬੋਲੀ 'ਚ ਨਹੀਂ ਲਿਖ ਰਿਹਾ। ਉਹ ਆਪਣੇ ਆਲੇ ਦੁਆਲੇ ਸੱਜੇ ਖੱਬੇ ਜਿਹੜੇ ਲੋਕ ਵਸਦੇ ਨੇ, ਮੇਰੇ ਪਿੰਡ ਮਹੱਲੇ ਦੇ ਵਿੱਚ ਜਿਹੜੇ ਲੋਕ ਵਸਦੇ ਨੇ, ਨਾਲ ਦੀਆਂ 10 ਪਿੰਡਾਂ ਦੇ ਵਿੱਚ ਵਸਦੇ ਨੇ, ਪੂਰੇ ਇਲਾਕੇ 'ਚ ਵਸਦੇ ਨੇ, ਉਹਨਾਂ ਨੂੰ ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਨਹੀਂ ਸਮਝ ਆ ਰਹੀ। ਉਹਨਾਂ ਨੂੰ ਵਾਰਿਸ ਸ਼ਾਹ, ਬੁੱਲੇ ਸ਼ਾਹ ਭਾਵੇਂ 300 ਸਾਲ 500 ਸਾਲ ਪੁਰਾਣਾ ਉਹ ਇੰਝ ਆਉਂਦਾ ਹੈ, ਕਰ ਕੱਤਣ ਵੱਲ ਧਿਆਨ ਕਰਨ ਨੂੰ ਪਤਾ ਲੱਗ ਜਾਂਦਾ ਕਿ ਕੱਤਣ ਕੀ ਹੁੰਦਾ ਤੇ ਅਮਲ ਕੀ ਹੁੰਦਾ ਤੇ ਕਰਨਾ ਕੀ ਹੈ। ਇਸੇ ਲਈ ਤੇ ਫੈਜ਼ ਸਾਹਿਬ ਜਾਂਦੇ ਸੀ, ਉਸਤਾਦ ਦਾਮਨ ਜਿਸ ਲਈ ਜਾਂਦੇ ਸੀ, ਉਹਨਾਂ ਦਾ ਬਿਸਤਰਾ ਗੋਲ ਹੋ ਜਾਂਦਾ ਸੀ। ਕਹਿਣ ਦਾ ਇਹ ਵੇ ਕਿ ਭਾਵੇਂ ਮੰਟੋ ਹੈ, ਭਾਵੇਂ ਰਜਿੰਦਰ ਸਿੰਘ ਬੇਦੀ ਹੈ, ਭਾਵੇਂ ਬਲਵੰਤ ਸਿੰਘ ਹੈ, ਭਾਵੇਂ ਭੁਪਿੰਦਰ ਨਾਥ ਅਸ਼ਕ ਹੈ, ਭਾਵੇਂ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਕ੍ਰਿਸ਼ਨ ਚੰਦਰ ਹੈ, ਸਾਰੇ ਇਹਨਾਂ ਨੇ ਲਿਖੀ ਉਰਦੂ ਆ। ਕਿਉਂਕਿ ਅੰਗਰੇਜ਼ ਨੇ ਪੰਜਾਬ ਦੇ ਉੱਤੇ ਉਰਦੂ ਮੁਸਲਤ ਕੀਤੀ, ਅੰਗਰੇਜ਼ੀ ਉਰਦੂ ਮੁਸਲਤ ਕੀਤੀ। ਅਸੀਂ ਕਹਿੰਦੇ ਹਾਂ ਅੰਗਰੇਜ਼ੀ ਪੜ੍ਹਾ ਲਓ, ਪੰਜਾਬੀ ਦੇ ਨਾਲ ਪੜ੍ਹਾਓ। ਪੰਜਾਬੀ ਬੱਚੇ ਨੂੰ ਪਹਿਲੇ ਆਉਂਦੀ ਹੈ ਅੰਗਰੇਜ਼ੀ ਤੇ ਪੰਜਾਬੀ ਆਊਗੀ ਤੇ ਅੰਗਰੇਜ਼ੀ ਆਣੀ ਹੈ। ਸਾਡੀ ਤਾਂ ਅੰਗਰੇਜ਼ੀ ਵੀ ਪੂਰੀ ਨਹੀਂ। ਕਿਸੇ ਨੂੰ ਵੀ ਦੂਜੀ ਜ਼ੁਬਾਨ ਤਾਂ ਆਉਂਦੀ ਜੇ ਆਪਣੀ ਪਹਿਲੇ ਚੰਗੀ ਆਉਂਦੀ ਹੋਵੇ। ਆਪਣੀ ਬੋਲੀ ਲਿਖਣੀ ਪੜ੍ਹਨੀ ਆਏਗੀ ਫਸਟ ਲੈਂਗੁਏਜ, ਕੰਪੈਰੀਜ਼ਨ ਦੇ ਨਾਲ ਦੂਜੀ ਜ਼ੁਬਾਨ ਆਉਂਦੀ ਹੈ, ਤੀਜੀ, ਚੌਥੀ, ਜਿੰਨੀਆਂ 7 ਜ਼ੁਬਾਨਾਂ ਵੱਧ ਤੋਂ ਵੱਧ ਸਿੱਖੋ, ਕੋਈ ਮਸਲਾ ਨਹੀਂ, ਮਿਹਣਾ ਨਹੀਂ। ਪੰਜਾਬੀਆਂ ਦੇ ਨਾਲ ਵੱਡੇ ਹੱਥ ਹੋਏ ਨੇ, ਵੱਡੇ ਧਰੋ ਹੋਏ ਨੇ। ਇੱਕ ਤੇ ਇਹਨਾਂ ਦੀ ਸਰਕਾਰ ਦਰਬਾਰ ਵਾਲੀ ਬੋਲੀ
ਸਰਕਾਰ ਦੀ ਜ਼ੁਬਾਨ ਨਹੀਂ ਰਹੀ। ਅੱਜ ਸਰਕਾਰ ਦੇ 70 ਸਾਲ ਦੀ ਇਨਵੈਸਟਮੈਂਟ ਪੰਜਾਬੀ 'ਚ ਹੋਈ ਹੁੰਦੀ, ਅੱਜ ਇੱਥੇ ਅਸੀਂ ਜ਼ੌਕ ਜਿਗਰ ਸੌਦਾ ਦਾਨਿਸ਼ ਆਤਿਸ਼ ਪੜ੍ਹ ਕੇ ਕਮਲੇ ਹੋ ਗਏ ਤੇ ਪੱਲੇ ਵੀ ਨਹੀਂ ਪਏ। ਜੇ ਵਾਰਿਸ ਸ਼ਾਹ, ਬੁੱਲੇ ਸ਼ਾਹ, ਸ਼ਾਹ ਹੁਸੈਨ, ਬਾਬਾ ਫਰੀਦ, ਖਾਜਾ ਫਰੀਦ, ਮੀਆਂ ਮੁਹੰਮਦ ਬਖਸ਼, ਸੁਲਤਾਨ ਬਾਹੂ ਪੜ੍ਹਿਆ ਹੁੰਦਾ ਤੇ ਪੱਲੇ ਪੈ ਜਾਣੀ ਸੀ ਹਰ ਸ਼ੈ। ਪ੍ਰੇਅਰ ਦੇ ਉੱਤੇ ਹੀ ਬਾਬੇ ਪੜ੍ਹੇ ਜਾ ਰਹੇ ਹੁੰਦੇ ਨੇ ਤੇ ਉਹਨਾਂ ਦਾ ਫਲਸਫਾ ਵੀ ਸਮਝ ਆ ਜਾਣਾ ਸੀ। ਆਮ ਬੰਦੇ ਦਾ ਉਹ ਜਿਹੜੀ ਫਕੀਰੀ ਦੀ ਔਰ ਸੁਲ੍ਹਾ ਕੁਲ ਦੀ ਔਰ ਮੁਹੱਬਤ ਦੀ ਔਰ ਸੱਚਾਈ ਦੀ ਔਰ ਖੁਦਾਈ ਦੀ ਔਰ ਅਗਾਈ ਦੀ ਜਿਹੜੀ ਸੋਚ ਸੀ, ਜਿਹੜਾ ਫਲਸਫਾ ਸੀ, ਉਹ ਹਰ ਪੰਜਾਬ ਦੇ ਹਰ ਬੰਦੇ ਦੇ ਅੰਦਰ ਜਿਹੜਾ ਸਦੀਆਂ ਤੋਂ ਵੀ ਹੈ ਸੀ, ਉਹ ਹੁਣ ਅੱਜ ਬਹੁਤ ਇਨਲਾਈਟਨਡ, ਬੜਾ ਰੌਸ਼ਨ ਖਿਆਲ ਪੰਜਾਬ ਹੋਣਾ ਸੀ ਜੇ ਇਹਨਾਂ ਬਾਬਿਆਂ ਦੀ ਗੱਲ ਸਕੂਲ, ਸਰਕਾਰ, ਦਰਬਾਰ, ਰਾਜ ਕਾਜ ਨਾਲ ਜੁੜੀ ਹੁੰਦੀ। ਤੇ ਇਸ ਅਗਰ ਦੋਵੇਂ ਪੰਜਾਬ ਅੱਜ ਇਕੱਠੇ ਹੁੰਦੇ ਨੇ ਤੇ ਇਹ ਆਪਣਾ ਇੱਕ ਵੱਖਰਾ ਸਾਮਰਾਜ ਇਹਨਾਂ ਨੇ ਬਣਾ ਲੈਣਾ ਸੀ। ਹਾਂ। ਔਰ ਬੋਲੀ ਅਗਰ ਇਹ ਪੜ੍ਹੀ ਜਾਂਦੀ, ਔਰ ਇਸ ਬੋਲੀ ਦੇ ਅੰਦਰ ਸਾਰੇ ਸਬ ਕੌਂਟੀਨੈਂਟ ਦੇ ਰੰਗ ਨੇ। ਇਹ ਬੋਲੀ ਇਹਦੇ ਅੰਦਰ ਇੰਨਾ ਕੁਝ, ਇੰਨਾ, ਕਿਉਂਕਿ ਇਲਾਕਾ ਬਹੁਤ ਵੱਡਾ ਘੇਰਾ ਇਹਦਾ, ਤੇ ਇਹਦੇ ਅੰਦਰ ਇੰਨਾ ਪਸਾਰ ਹੈ ਕਿ ਹਰ ਬੰਦੇ ਨੂੰ ਸਮਝ ਆ ਜਾਂਦੀ ਹੈ ਸਬ ਕੌਂਟੀਨੈਂਟ 'ਚ। ਮਤਲਬ ਉੱਥੋਂ ਸ਼ੁਰੂ ਹੋ ਜਾਓ ਤੁਸੀਂ, ਦਿੱਲੀ ਤੋਂ ਪਰੇ, ਯੂਪੀ ਤੋਂ ਦੇ ਨਾਲ ਤੋਂ, ਤੇ ਸਿੰਧ ਤੱਕ ਚਲੇ ਜਾਓ ਤੇ ਬੋਲੀ ਥੋੜੇ ਅੰਗ ਰੰਗ ਬਦਲ ਰਹੀ ਹੈ, ਲੇਕਿਨ ਬੋਲੀ ਸਮਝ ਆ ਰਹੀ ਹੈ। ਹੁਣ ਤੇ ਪੰਜਾਬੀ ਬੀਟ ਪੂਰੀ ਦੁਨੀਆ ਤੇ